ਰਾਘਵ ਚੱਡਾ ਨੂੰ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਜਿਹੜਾ ਚੇਅਰਮੈਨ ਲਾਉਣਾ ਕਮੇਟੀ ਦਾ, ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ देखो, मैं कोई सरप्राइज नहीं हाँ। ਜਿਹੜਾ ਭਗਵੰਤ ਮਾਨ ਆ ਉਹਦੀ ਆਪਣੀ ਕੋਈ ਔਕਾਤ ਨਹੀਂ ਹੈ। ਕੇਜਰੀਵਾਲ ਪੰਜਾਬ ਦਾ ਵਿਰੋਧੀ ਹੈ। ਕੇਜਰੀਵਾਲ ਮਤਲਬ ਸਿੱਖਾਂ ਦਾ ਵਿਰੋਧੀ ਆ। ਜਦੋਂ ਇਹ ਆ ਜਾਏਗਾ ਤਾਕਤ 'ਚ ਪੰਜਾਬ ਦੀ ਜੜ ਪੱਟ ਦੇਵੇਗਾ। ਉਹ ਆਲਰੇਡੀ ਸੈਂਟਰ ਦੇ ਉਹਨਾਂ ਦੇ ਕੋਲ ਆ, ਕੇਜਰੀਵਾਲ ਦੇ ਕੋਲ ਪੰਜਾਬ ਦੀ ਜਿਹੜੀ ਸਾਰੀ ਵਾਗਡੋਰ ਆ। ਜੋ ਕੇਜਰੀਵਾਲ ਕਹਿੰਦਾ ਉਹ ਹੋ ਰਿਹਾ। ਕੇਜਰੀਵਾਲ ਨੇ ਕਲਟ ਪੈਦਾ ਕਰਕੇ ਆਪਣੇ ਇਸ ਕਿਸਮ ਦੇ ਅੰਧ ਭਗਤ, ਮੈਂ ਲਫ਼ਜ਼ ਯੂਜ਼ ਕਰਾਂ, ਅੰਧ ਭਗਤ ਪੈਦਾ ਕਰ ਲਿਆ, ਜਿਨ੍ਹਾਂ ਵਿੱਚੋਂ ਅੰਧ ਭਗਤ ਭਗਵੰਤ ਮਾਨ ਹੈ। ਹੌਲੀ ਹੌਲੀ ਮੈਂ ਇੱਕ ਗੱਲ ਕਹਿ ਰਿਹਾ, ਇਹਨੂੰ ਕੰਨੋਂ ਫੜ ਕੇ ਅਗਲੇ ਨੇ ਬਾਹਰ ਕੱਢ ਦੇਣਾ ਔਰ ਰਾਘਵ ਚੱਡੇ ਨੂੰ ਬਣਾ ਦੇਣਾ ਚੀਫ ਮਿਨਿਸਟਰ। ਭਗਵੰਤ ਮਾਨ ਪੈਸਾ ਕਮਾ ਸਕਦਾ, ਪਰ ਬਾਅਦ ਦੇ ਜੋ ਗੱਦੀ ਤੋਂ ਲੈ ਜਾਏਗਾ ਪੰਜਾਬ 'ਚ ਰਹਿਣ ਯੋਗ ਨਹੀਂ ਰਹੇਗਾ ਜੇ ਇਸ ਕਿਸਮ ਦੀਆਂ ਹਰਕਤਾਂ ਕਰ ਰਿਹਾ। ਕਿ ਜਿਹੜਾ ਉਹ ਗੋਲਡੀ ਬਰਾੜ ਦੀ ਗੱਲਬਾਤ ਹੋਈ ਆ, ਉਹ ਕਿ ਉਹਦਾ ਨਾਂ ਰਾਹਤ, ਪਤਾ ਨਹੀਂ ਕੀ ਉਹਦਾ ਨਾਂ ਅਜੀਬ ਜਿਹਾ, ਉਸ ਦੇ ਵਿੱਚ ਉਹਨੇ ਕਿਹਾ ਵੀ ਹੁਣ ਦੇਖ ਲਾ ਵੀ ਆਹ ਸਿਕਿਉਰਿਟੀ ਵਿਡਰਾ ਕਰ ਲਈ ਹੈ ਇਹਨਾਂ ਨੇ, ਹੁਣ ਮੌਕਾ ਇਹਨੂੰ ਮਾਰ ਦੇ। ਤਾਂ ਉਹਦੇ ਵਿੱਚ ਕੌਣ ਕਸੂਰਵਾਰ ਆ? ਜੇ ਸਹੀ ਮਾਇਨਿਆਂ ਦੇ ਵਿੱਚ ਇਸ ਕੇਸ ਦਾ ਐਨਾਲਿਸਿਸ ਹੋਵੇ, ਪ੍ਰੋਪਰ ਇਸ ਦੀ ਇੰਟਰੋਗੇਸ਼ਨ ਹੋਵੇ, ਕੇਜਰੀਵਾਲ ਤੇ ਭਗਵੰਤ ਮਾਨ ਜ਼ਿੰਮੇਵਾਰ ਠਹਿਰਾਏ ਜਾ ਸਕਦੇ। ਪੰਜਾਬ ਦੇ ਅੰਦਰ ਕਾਬਜ਼ ਰਹੀਆਂ ਰਾਜਸੀ ਧਿਰਾਂ ਦੇ ਉੱਪਰ ਬਹੁਤ ਵੱਡੇ ਦੋਸ਼ ਲੱਗਦੇ ਨੇ ਕਿ ਉਹਨਾਂ ਨੇ ਆਪਣੇ ਸਮੇਂ ਕਾਲ ਦੇ ਦਰਮਿਆਨ ਜਿਹੜਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਬੇਵਫਾਈ ਕੀਤੀ ਹੈ, ਪੰਜਾਬ ਦੇ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਲੁੱਟਿਆ ਹੈ। ਪਰ ਇੱਕ ਤਰ੍ਹਾਂ ਦੇ ਨਾਲ ਉਮੀਦ ਜਾਗੀ ਸੀ ਪੰਜਾਬ ਦੇ ਲੋਕਾਂ ਦੇ ਅੰਦਰ ਕਿ ਤੀਜੀ ਧਿਰ ਪੰਜਾਬ ਦੇ ਅੰਦਰ ਪੈਦਾ ਹੋਈ ਹੈ, ਜਿਹਦਾ ਮੁੱਖ ਚਿਹਰਾ ਪੰਜਾਬ ਦੇ ਅੰਦਰ ਸੀਐਮ ਭਗਵੰਤ ਮਾਨ ਦੇ ਰੂਪ ਦੇ ਵਜੋਂ ਦਿਖਾਇਆ ਗਿਆ ਸੀ। ਪਰ ਕਿਤੇ ਨਾ ਕਿਤੇ ਜਿਹੜੀਆਂ ਸਮੁੱਚੀਆਂ ਗਤੀਵਿਧੀਆਂ ਨੇ ਸਵਾਲਾਂ ਦੇ ਘੇਰੇ ਦੇ ਵਿੱਚ ਨੇ। ਸੋਸ਼ਲ ਮੀਡੀਆ ਦੇ ਉੱਪਰ ਵੱਡਾ ਵਿਰੋਧ ਹੁੰਦਾ ਹੈ। ਪੰਜਾਬ ਦਾ ਜਿਹੜਾ ਬੁੱਧੀਜੀਵ ਵਰਗ ਹੈ ਉਹ ਵੀ ਮਾਨ ਸਰਕਾਰ ਦੀਆਂ ਮੌਜੂਦਾ ਸਮੇਂ ਦੇ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਇੱਕ ਤਰ੍ਹਾਂ ਦੇ ਨਾਲ ਸ਼ੱਕ ਦੇ ਦਾਇਰੇ ਦੇ ਵਿੱਚ ਦੇਖਦਾ ਹੈ। ਮੌਜੂਦਾ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਇੱਕ ਕਮੇਟੀ ਬਣਾਈ ਜਾਂਦੀ ਹੈ ਪੰਜਾਬ ਦੇ ਮੁੱਦਿਆਂ ਨੂੰ ਮੁੱਖ ਰੱਖਦਿਆਂ ਹੋਇਆਂ, ਪਰ ਉਹਦਾ ਚੇਅਰਮੈਨ ਰਾਘਵ ਚੱਡਾ ਜੋ ਕਿ ਦਿੱਲੀ ਦੇ ਸਾਬਕਾ ਵਿਧਾਇਕ ਰਹੇ ਨੇ ਔਰ ਪੰਜਾਬ ਦੇ ਮੌਜੂਦਾ ਸਮੇਂ ਦੇ ਵਿੱਚ ਰਾਜ ਸਭਾ ਮੈਂਬਰ ਨੇ, ਉਹਨਾਂ ਨੂੰ ਲੈ ਕੇ ਵੱਖ-ਵੱਖ ਜਿਹੜੀਆਂ ਪੰਜਾਬ ਦੀਆਂ ਰਾਜਸੀ ਧਿਰਾਂ ਨੇ ਵੱਖ-ਵੱਖ ਤਰ੍ਹਾਂ ਦੇ ਨਾਲ ਸਵਾਲੀਆ ਚਿੰਨ੍ਹ ਨਜ਼ਰ ਆਉਂਦੀਆਂ ਨੇ ਲਾਉਂਦੀਆਂ। ਤਾਂ ਸਾਡੇ ਨਾਲ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ, ਜਿਹੜੇ ਪੰਜਾਬ ਦੇ ਮੁੱਦਿਆਂ ਦੇ ਬਾਰੇ ਬੜੇ ਇੱਕ ਖੁੱਲ੍ਹੇਆਮ ਤਰੀਕੇ ਦੇ ਨਾਲ ਬੋਲਦੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਹਾਂਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੁੱਢਲਾ ਸਵਾਲ ਤਾਂ ਇਹੀ ਹੈ, ਸੋਸ਼ਲ ਮੀਡੀਆ ਦੇ ਉੱਪਰ ਚਰਚਾਵਾਂ ਨੇ, ਪੰਜਾਬ ਦੇ ਬੁੱਧੀਜੀਵੀ ਵਰਗ ਦੇ ਵਿੱਚ ਚਰਚਾਵਾਂ ਨੇ, ਰਾਘਵ ਚੱਡਾ ਨੂੰ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਜਿਹੜਾ ਚੇਅਰਮੈਨ ਲਾਉਣਾ ਕਮੇਟੀ ਦਾ, ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਦੇਖੋ, ਮੈਂ ਕੋਈ ਸਰਪ੍ਰਾਈਜ਼ ਨਹੀਂ ਹਾਂ। ਜਿਹੜਾ ਭਗਵੰਤ ਮਾਨ ਆ ਉਹਦੀ ਆਪਣੀ ਕੋਈ ਔਕਾਤ ਨਹੀਂ ਹੈ। ਮੈਂ ਤਾਂ ਜਦੋਂ ਇਲੈਕਸ਼ਨ ਤੋਂ ਪਹਿਲਾਂ ਵੀ ਬੜੀ ਖੁੱਲ੍ਹ ਕੇ ਗੱਲ ਕਹੀ ਸੀ ਕਿ ਕੇਜਰੀਵਾਲ ਪੰਜਾਬ ਦਾ ਵਿਰੋਧੀ ਆ। ਕੇਜਰੀਵਾਲ ਮਤਲਬ ਸਿੱਖਾਂ ਦਾ ਵਿਰੋਧੀ ਆ। ਜਦੋਂ ਇਹ ਆ ਜਾਏਗਾ ਤਾਕਤ 'ਚ ਪੰਜਾਬ ਦੀ ਜੜ ਪੱਟ ਦੇਵੇਗਾ। ਇਹ ਮੈਂ ਗੱਲ ਖੁੱਲ੍ਹੇ ਤੌਰ ਦੇ ਉੱਤੇ ਕਹੀ ਸੀ ਔਰ ਉਸ ਚੈਨਲ ਨੂੰ 20-22 ਲੱਖ ਲੋਕਾਂ ਨੇ ਓਬਜ਼ਰਵ ਵੀ ਕੀਤਾ ਸੀਗਾ। ਮੈਂ ਕਿਹਾ ਇਸ ਤੋਂ ਬਚ ਕੇ ਰਹੋ, ਇਹ ਆਟੋਕ੍ਰੈਟਿਕ ਆ, ਅਥੋਰੀਟੇਰੀਅਨ ਆ, ਇਸ ਦੇ ਕੋਲ ਕੋਈ ਡੈਮੋਕ੍ਰੇਸੀ ਨਾਉਣ ਦੀ ਕੋਈ ਚੀਜ਼ ਨਹੀਂ ਹੈ। ਇਹਦੀ ਪਾਰਟੀ ਕੋਈ ਡੈਮੋਕ੍ਰੈਟਿਕ ਪਾਰਟੀ ਨਹੀਂ ਹੈ। ਇਹ ਇੱਕ ਕਲਟਿਸ਼ ਲੀਡਰ ਹੈ। ਕਲਟ ਇਸ ਨੇ ਪੈਦਾ ਕੀਤਾ। ਉਹ ਕਲਟ ਜਿਹੜਾ ਹੈਗਾ ਉਸ ਨੂੰ ਇਹ ਪ੍ਰੋਜੈਕਟ ਕਰਦਾ। ਜਿਹੜੇ ਇਸ ਦਾ ਮੈਂ ਥੋੜ੍ਹੀ ਬੈਕਗਰਾਊਂਡ ਦੱਸਣੀ ਚਾਹੁੰਦਾ ਕਿ ਆਦਮੀ ਕੀ ਚੀਜ਼ ਹੈ। ਪ੍ਰਸ਼ਾਂਤ ਭੂਸ਼ਣ ਬਹੁਤ ਇਮਾਨਦਾਰ, ਮਤਲਬ ਸੁਪਰੀਮ ਕੋਰਟ ਦਾ ਲਾਇਰ ਆ। 2.5 ਕਰੋੜ ਰੁਪਈਆ ਜਦੋਂ ਇਹਨੇ ਪਾਰਟੀ ਫਾਰਮ ਕੀਤੀ ਉਸਨੇ ਪੱਲਿਓਂ ਦਿੱਤਾ। 2.5 ਕਰੋੜ ਰੁਪਏ ਦਾ ਚੈੱਕ ਦਿੱਤਾ ਇਸ ਬੰਦੇ ਨੂੰ, ਸਮਝੇ ਕਿ ਨਹੀਂ? ਹੁਣ ਉਹ 2.5 ਕਰੋੜ ਦਾ ਚੈੱਕ ਵੀ ਪੀ ਗਿਆ। ਇਹ ਆਪਣੇ ਆਪ ਨੂੰ ਕਹਿੰਦਾ ਨਾ ਮੈਂ ਬਹੁਤ ਕੱਟੜ ਇਮਾਨਦਾਰ ਹਾਂ, ਮੇਰੇ ਵਰਗਾ ਇਮਾਨਦਾਰ ਦੁਨੀਆ 'ਚ ਹਾਲੇ ਤੱਕ ਜੰਮਿਆ ਨਹੀਂ, ਸਮਝੇ ਕਿ ਨਹੀਂ? ਇਸੇ ਤਰੀਕੇ ਨਾਲ ਉਹ ਜਿਹੜਾ ਜਿਹਨੇ ਚਲਾਇਆ ਸੀ, ਕੀ ਉਹਦਾ ਨਾਂ ਹੈਗਾ ਜਿਹੜਾ ਮਹਾਰਾਸ਼ਟਰ ਦਾ,
ਉਹ ਮੈਨੂੰ ਉਹਦਾ ਨਾਂ ਭੁੱਲ ਜਾਂਦਾ, ਜੋ ਵੀ ਆ, ਉਹਦਾ 2.5 ਕਰੋੜ ਰੁਪਇਆ ਬਚਦਾ ਸੀ ਪਾਰਟੀ ਦਾ, ਸਮਝੇ ਕਿ ਨਹੀਂ, ਉਹ ਵੀ ਇਹਦੇ ਕੋਲ ਆ ਗਿਆ। ਪੰਜਾਬ ਦੇ ਲੋਕਾਂ ਨੇ NRIs ਨੇ ਪਾਣੀ ਵਾਂਗੂ ਪੈਸਾ ਬਹਾਤਾ ਇਸ ਦੇ ਉੱਤੇ, ਸਮਝੇ ਕਿ ਨਹੀਂ। ਇੱਕ ਵਾਰੀ ਇਹਦੇ ਮੂੰਹ ਚੋਂ ਲਫ਼ਜ਼ ਨਹੀਂ ਨਿਕਲਿਆ ਵੀ ਮੈਂ ਗ੍ਰੇਟਫੁਲ ਹਾਂ, ਮੈਂ ਥੈਂਕਫੁਲ ਹਾਂ ਪ੍ਰਸ਼ਾਂਤ ਭੂਸ਼ਣ ਨੂੰ। ਇੱਕ ਲਫ਼ਜ਼ ਵੀ ਕਦੇ ਇਸ ਨੇ ਜ਼ਿੰਦਗੀ 'ਚ ਕੱਢਿਆ, ਇਹ ਬਹੁਤ ਇੱਕ ਲਫ਼ਜ਼ ਵੀ ਕਦੇ ਇਹਨੇ ਮੂੰਹ ਚੋਂ ਕੱਢਿਆ ਵੀ ਪੰਜਾਬ ਦੇ ਸਿੱਖਾਂ ਨੇ ਕਿਸ ਤਰੀਕੇ ਨਾਲ ਪਾਣੀ ਬਹਾਇਆ, ਆਪਣੇ 10 ਲਾਹਾਂ ਦੀ ਕਮਾਈ ਕਿਰਤ ਕਰਕੇ ਇਸ ਨੂੰ ਲੱਖਾਂ ਕਰੋੜਾਂ ਰੁਪਏ ਉਸ ਵੇਲੇ ਦਿੱਤੇ। ਸਤਿੰਦਰ ਜੈਨ ਸ਼ਰੇਆਮ ਉਸ ਤੋਂ ਪੈਸੇ ਫੜੇ ਗਏ, ਇਹਦਾ ਹੈਲਥ ਮਿਨਿਸਟਰ ਦਿੱਲੀ ਦਾ, ਬਹੁਤ ਸਾਰੀਆਂ ਪ੍ਰਾਪਰਟੀਆਂ ਉਸਨੇ ਗ੍ਰੈਬ ਕੀਤੀਆਂ ਅਰਬਾਂ ਖਰਬਾਂ ਰੁਪਏ ਦੀਆਂ, ਔਰ ਉਹਦੀ ਬੇਲ ਨਹੀਂ ਹੋ ਰਹੀ, ਸਮਝੇ ਕਿ ਨਹੀਂ। ਲੇਕਿਨ ਬਾਵਜੂਦ ਇਸ ਗੱਲ ਦੇ ਉਹਨੇ ਹਲੇ ਤੱਕ ਮਿਨਿਸਟਰੀ ਦੇ ਵਿੱਚੋਂ ਇਸ ਨੂੰ ਕੱਢਿਆ ਨਹੀਂ, ਮਿਨਿਸਟਰੀ ਦੇ ਵਿੱਚੋਂ ਉਸ ਨੂੰ ਸਤਿੰਦਰ ਜੈਨ ਨੂੰ ਨਹੀਂ ਇਹਨੇ ਕੱਢਿਆ, ਸਮਝੇ ਕਿ ਨਹੀਂ। ਕਿਸ ਕਿਸਮ ਦਾ ਕੱਟੜ ਇਮਾਨਦਾਰ ਆ। ਦੋਸ਼ ਲਗਾਏ ਜਾਂਦੇ, ਕਹਿ ਰਹੇ ਕਿ ਕੇਂਦਰ ਸਰਕਾਰ ਬਦਲਾਖੋਰੀ ਦੀ ਭਾਵਨਾ, ਕੋਈ ਬਦਲਾਖੋਰੀ ਕਿਸ ਤਰ੍ਹਾਂ ਬਦਲਾਖੋਰੀ। ਮੈਂ ਕੇਂਦਰ ਸਰਕਾਰ ਦੇ 100% ਦੀ ਅਗੇਂਸਟ ਬੋਲਦਾ, ਅੱਜ ਦਾ ਨਹੀਂ ਸ਼ੁਰੂ ਤੋਂ ਬੋਲਦਾ ਆ ਰਿਹਾ। ਫੜੋ ਮੈਨੂੰ, ਐ ਨਹੀਂ ਫੜ ਸਕਦੇ, ਐ ਨਹੀਂ ਫੜ ਸਕਦੀ। ਜੇ ਕੋਈ ਗੱਲ ਹੋਏਗੀ, ਸਬਸਟੈਂਸ ਹੋਏਗਾ ਤਾਂ ਹੀ ਅਗਲਾ ਫੜੇਗਾ। ਹਾਂ ਇਹ ਜ਼ਰੂਰ ਆ 5% 10% ਜੇ ਬੇਈਮਾਨੀ ਹੈ ਤਾਂ ਅਗਲਾ ਫੜ ਲੂਗਾ ਤੁਹਾਨੂੰ। ਜੇ ਤੁਸੀਂ ਸਰਕਾਰ ਦੇ ਨਾਲ ਲੜਨਾ, ਇਮਾਨਦਾਰ ਹੋ ਕੇ ਲੜ ਸਕਦੇ ਹੋ, ਬੇਈਮਾਨ ਹੋ ਕੇ, ਕਰਪਟ ਹੋ ਕੇ, ਡਿਸਓਨੈਸਟ ਹੋ ਕੇ ਲੜ ਨਹੀਂ ਸਕਦੇ। ਮੇਰੀ ਗੱਲ ਸਮਝੇ ਨਾ। ਤੋ ਅੱਜ ਹੁਣ ਇਸੇ ਤਰੀਕੇ ਦੇ ਨਾਲ ਆ ਜਿਹੜਾ ਇਹਨਾਂ ਨੇ ਸਿੰਗਲਾ ਫੜਿਆ, ਦਿਓ ਸਬੂਤ। ਭਗਵੰਤ ਮਾਨ ਟਾਰਾ ਮਾਰ ਕੇ ਕਹਿੰਦਾ ਸੀ ਮੇਰੇ ਕੋਲ ਸਬੂਤ ਆ, ਕਿਉਂ ਨਹੀਂ ਦਿੱਤੇ ਸਬੂਤ, ਕਿਉਂ ਨਹੀਂ ਤੁਸੀਂ ਚੁੱਪ ਕਰਕੇ ਰਹਿ ਗਏ, ਉੱਥੇ ਝਾੜ ਖਾਧੀ ਆ ਹਾਈ ਕੋਰਟ ਦੇ ਜੱਜ ਤੋਂ। ਇਹ ਸਾਰਾ ਪਖੰਡ ਕਰਦੇ ਆ, ਇਹ ਸਾਰਾ ਡਰਾਮਾ ਕਰਦੇ ਆ, ਇਹ ਸਾਰਾ ਇਸ ਕਿਸਮ ਦੀਆਂ ਚੀਜ਼ਾਂ ਕਰਦੇ ਆ ਵੀ ਸਾਡੀ ਵਾਹ ਹੋ ਜੇ, ਅਸੀਂ ਲੋਕਾਂ ਨੂੰ ਗੁੰਮਰਾਹ ਕਰ ਲਈਏ। ਲੋਕ ਕਾਫੀ ਤਰੀਕੇ, ਬਹੁਤ ਹੱਦ ਤੱਕ ਮੈਂ ਬਹੁਤ ਰੌਲਾ ਪਾਇਆ, ਮੈਂ ਕਿਹਾ ਬਚੋ ਇਸ ਆਦਮੀ ਤੋਂ। ਭਗਵੰਤ ਮਾਨ ਨੂੰ ਪੰਜਾਬ ਦਾ ਪੁੱਤ ਕਿਹਾ ਜਾਂਦਾ ਸੀ, ਸ੍ਰੀ ਰਾਘਵ ਚੱਡਾ ਨੂੰ ਪੰਜਾਬ ਦੀ ਕਮਾਨ ਦਿੱਤੀ ਜਾ ਰਹੀ ਹੈ। ਪੰਜਾਬ ਦੇ ਮੁੱਦਿਆਂ ਨੂੰ ਰਾਘਵ ਚੱਡਾ ਸਮਝਦੇ ਨੇ? ਨਹੀਂ, ਮੇਰੀ ਗੱਲ ਹੀ ਨਹੀਂ ਸਮਝੇ। ਉਹ ਆਲਰੇਡੀ ਸੈਂਟਰ ਦੇ ਉਹਨਾਂ ਦੇ ਕੋਲ ਆ, ਕੇਜਰੀਵਾਲ ਦੇ ਕੋਲ ਪੰਜਾਬ ਦੀ ਜਿਹੜੀ ਸਾਰੀ ਵਾਗਡੋਰ ਆ, ਜੋ ਕੇਜਰੀਵਾਲ ਕਹਿੰਦਾ ਉਹ ਹੋ ਰਿਹਾ। ਕੇਜਰੀਵਾਲ ਹੀ ਡਿਸਾਈਡਿੰਗ ਫੈਕਟਰ ਹੈ। ਉਹਦੇ ਕੋਲ ਜਿਹੜੇ ਪੰਜਾਬ ਦੇ ਅਫਸਰ ਆ ਮੀਟਿੰਗਾਂ ਕਰਦੇ ਆ, ਉਹੀ ਵੱਡੀਆਂ ਅਪਾਇੰਟਮੈਂਟਾਂ। DGP ਕਿਸ ਨੇ ਬਣਾਇਆ? ਇਸੇ ਯਾਦਵ ਨੂੰ ਪ੍ਰਿੰਸੀਪਲ ਸੈਕਟਰੀ ਪਹਿਲੀ ਵਾਰ ਕਿਸੇ IPS ਆਫੀਸਰ ਨੂੰ ਕਿਹਦਾ ਬਣਾਇਆ? ਭਗਵੰਤ ਮਾਨ ਦਾ ਨਾ। ਭਗਵੰਤ ਮਾਨ ਇਜ਼ ਅ ਟੋਟਲ ਸਰੈਂਡਰ ਬਿਫੋਰ ਦੀ ਦਿੱਲੀ ਲੀਡਰਸ਼ਿਪ ਆਫ ਕੇਜਰੀਵਾਲ। ਕੇਜਰੀਵਾਲ ਆਪਣੇ ਆਪ ਨੂੰ ਸੁਪਰੀਮੋ ਕਹਾਉਂਦਾ। ਸੁਪਰੀਮੋ ਕੋਈ ਲਫ਼ਜ਼ ਹੈ ਡੈਮੋਕ੍ਰੇਸੀ ਦੇ ਵਿੱਚ? ਮੈਨੂੰ ਦੱਸੋ, ਸਮਝੇ ਕਿ ਨਹੀਂ। ਕੋਈ ਪਾਰਟੀ ਇਸ ਦੀ ਇਲੈਕਸ਼ਨ ਹੁੰਦੀ ਹੈ ਕਿਸੇ ਪਾਰਟੀ ਦੀ? ਇਹ ਟੋਟਲੀ ਆਟੋਕ੍ਰੈਟਿਕ ਕਲਟਿਸ਼ ਲੀਡਰ ਹੈ। ਜਿਸ ਤਰੀਕੇ ਦਾ ਕਲਟ ਉਹਨਾਂ ਨੂੰ, ਜਿਸ ਤਰ੍ਹਾਂ ਜਿਹੜਾ ਹੈਗਾ ਰਾਮ ਰਹੀਮ ਉਹ ਕਲਟ ਆ, ਬਾਪੂ ਆਸਾਰਾਮ ਉਹ ਕਲਟ ਆ। ਉਹ ਲੋਕ ਇਸ ਤਰੀਕੇ ਨਾਲ ਪਾਗਲ ਬਣਾ ਲੈਂਦੇ ਆ ਆਪਣੇ ਫਾਲੋਅਰਸ ਨੂੰ ਕਿ ਉਸ ਨੂੰ ਕੁਐਸਚਨ ਹੀ ਨਹੀਂ ਕਰ ਸਕਦੇ। ਚਾਹੇ ਰਾਮ ਰਹੀਮ ਦੇ ਉੱਤੇ ਦੋਸ਼ ਪ੍ਰੂਵ ਹੋਏ ਵੇ ਆ, ਰੇਪ ਦੇ, ਮਰਡਰ ਦੇ, ਹੋਰ ਚੀਜ਼ਾਂ ਦੇ, ਪਰ ਬਾਵਜੂਦ ਇਸ ਗੱਲ ਦੇ ਜਦੋਂ ਉਹ ਬਾਹਰ ਆਉਂਦਾ, ਜਿਹੜੇ ਉਹਦੇ ਫਾਲੋਅਰ ਆ ਉਹ ਲੱਡੂ ਵੰਡਦੇ ਵੀ ਸਾਡਾ ਰੱਬ ਆ ਗਿਆ। ਕੇਜਰੀਵਾਲ ਨੇ ਕਲਟ ਪੈਦਾ ਕਰਕੇ ਆਪਣੇ ਇਸ ਕਿਸਮ ਦੇ ਅੰਧ ਭਗਤ, ਮੈਂ ਲਫ਼ਜ਼ ਯੂਜ਼ ਕਰਾਂ, ਅੰਧ ਭਗਤ ਪੈਦਾ ਕਰ ਲਿਆ, ਜਿਨ੍ਹਾਂ ਵਿੱਚੋਂ ਅੰਧ ਭਗਤ ਭਗਵੰਤ ਮਾਨ ਹੈ। ਭਗਵੰਤ ਮਾਨ ਨੂੰ ਇਸ ਤਰੀਕੇ ਨਾਲ ਮੈਸਮਰਾਈਜ਼ ਕਰ ਲਿਆ ਕਿ ਉਹ ਕਿਸ ਤਰੀਕੇ ਨਾਲ ਜਾ ਕੇ ਉਹਦੇ ਪੈਰਾਂ ਵਿੱਚ ਗਿਰਦਾ ਨਹੀਂ ਰੁਲਦਾ, ਸਮਝੇ ਕਿ ਨਹੀਂ। ਇਸੇ ਤਰੀਕੇ ਨਾਲ ਸਿਸੋਦੀਆ ਦੇ ਵੀ ਪੈਰਾਂ 'ਚ ਗਿਰਨ ਦੀ ਕੋਸ਼ਿਸ਼ ਕਰਦਾ, ਇਸੇ ਤਰੀਕੇ ਨਾਲ ਉਹ ਕਾਰ 'ਤੇ ਲਟਕਦਾ। ਕਿੰਨਾ ਹਿਊਮਿਲੇਟ ਕਰ ਰਿਹਾ ਪੰਜਾਬ ਨੂੰ। ਕੋਈ ਗੈਰਤ, ਕੋਈ ਸ਼ਰਮ, ਕੋਈ ਹਿਆ ਤਾਂ ਕਿਸੇ ਇਨਸਾਨ ਦੀ ਹੁੰਦੀ ਹੈ, ਸਮਝੇ ਕਿ ਨਹੀਂ। ਅਸੀਂ ਵੀ ਨੌਕਰੀਆਂ ਕੀਤੀਆਂ, ਅਸੀਂ ਤਾਂ ਕਦੇ ਨਹੀਂ ਕਿਸੇ ਦੇ ਅੱਗੇ ਸਿਰ ਝੁਕਾਇਆ। ਅਸੀਂ ਵਾਈਸ ਚਾਂਸਲਰਾਂ ਨੂੰ ਨਮਸਤੇ ਜੈ ਜ਼ਰੂਰ, ਸਤਿ ਸ਼੍ਰੀ ਅਕਾਲ ਜ਼ਰੂਰ ਬੁਲਾਉਂਦੇ ਸੀ, ਗੁੱਡ ਮਾਰਨਿੰਗ ਕਹਿ ਦਿੱਤਾ, ਸਮਝੇ ਕਿ ਨਹੀਂ, ਨਮਸਕਾਰ ਕਹਿ ਦਿੱਤਾ, ਬਟ ਵੀ ਨੈਵਰ ਬੋਡ ਆਵਰ ਹੈਡ। ਗੁਰੂ ਨਾਨਕ ਨੇ ਬਾਬਰ ਨੂੰ ਜਾਬਰ ਕਿਹਾ, ਅੱਖ ਨਾਲ ਅੱਖ ਮਿਲਾ ਕੇ ਅਣਖ ਪੈਦਾ ਕੀਤੀ ਪੰਜਾਬ ਦੇ ਲੋਕਾਂ ਦੇ ਵਿੱਚ। ਉਸ ਅਣਖ ਦੇ ਨਾਲ ਪੰਜਾਬ ਦਾ ਇਤਿਹਾਸ ਬਦਲਿਆ ਗੁਰੂ ਨਾਨਕ ਨੇ। ਡਾਕਟਰ ਸਾਹਿਬ, ਇੱਕ ਹੋਰ ਸਵਾਲ ਹੈ ਕਿ
ਜੇ ਆਪਾਂ ਦਿੱਲੀ ਦੀ ਗੱਲ ਕਰਦੇ ਹਾਂ, ਹਰ ਵਾਰ ਇਹੀ ਤਰਕ ਦਿੱਤਾ ਜਾਂਦਾ ਹੈ, ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧ ਵਿੱਚ ਆਉਂਦੇ ਨੇ ਤਾਂ ਉਹਨਾਂ ਵੱਲੋਂ ਇਹ ਤਰਕ ਦਿੱਤਾ ਜਾਂਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਪੰਜਾਬ ਵਿਰੋਧੀ ਹੈ, ਉਹ ਦਿੱਲੀ ਤੋਂ ਚੱਲਦੀ ਹੈ, ਦਿੱਲੀ ਦੇ ਵਿੱਚ ਉਹਦਾ ਵੋਟ ਹੈ। ਤਾਂ ਪਰ ਜੇ ਆਪਾਂ ਕਾਂਗਰਸ ਦੀ ਗੱਲ ਲਈਏ, ਕਾਂਗਰਸ ਨੇ ਮੈਂ ਉਹੀ ਤਾਂ ਕਹਿ ਰਿਹਾ, ਮੈਂ ਇਹ ਗੱਲ ਤੇ ਆ ਰਿਹਾ, ਕਾਂਗਰਸ ਵਾਲਿਆਂ ਨੇ ਵੀ ਇਸੇ ਕਿਸਮ ਦੀਆਂ ਹਮਾਕਤਾਂ ਕੀਤੀਆਂ ਜਿਹੜੀਆਂ ਹੁਣ ਉਹਨਾਂ ਦੇ ਅੱਗੇ ਆ ਰਹੀਆਂ। ਉਹ ਰੁਲ ਰਹੇ ਆ ਗਲੀਆਂ ਦੇ ਵਿੱਚ, ਹਰ ਜਗ੍ਹਾ ਉਹਨਾਂ ਨੂੰ ਲਾਹਨਤਾਂ ਪੈ ਰਹੀਆਂ। ਉਸੇ ਕਿਸਮ ਦੀਆਂ ਲਾਹਨਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਪੈ ਰਹੀਆਂ। ਜਿਹੜਾ ਇਹ ਕਹਿੰਦਾ ਸੀ ਮੇਰਾ ਬੀਜੇਪੀ ਦੇ ਨਾਲ 9 ਮਾਸ ਦਾ ਰਿਸ਼ਤਾ, ਮੇਰਾ ਬੀਜੇਪੀ ਦੇ ਨਾਲ ਜਨਮ ਦਾ ਰਿਸ਼ਤਾ, ਮੇਰਾ ਬੀਜੇਪੀ ਦੇ ਨਾਲ ਪਤੀ ਪਤਨੀ ਦਾ ਰਿਸ਼ਤਾ, ਫਿੱਟੇ ਲਾਹਨਤ ਹੈ ਇਸ ਕਿਸਮ ਦੇ ਸਿੱਖ ਦੇ ਉੱਤੇ ਜਿਹੜਾ ਇਹ ਗੱਲ ਕਹਿ ਰਿਹਾ। ਉਹ ਸਿੱਖ ਹੈ ਹੀ ਨਹੀਂ। ਇਸੇ ਕਿਸਮ ਦੀ ਹਮਾਕਤ ਇਹ ਕਰ ਰਿਹਾ ਭਗਵੰਤ ਮਾਨ। ਇਹ ਕਿਹੜਾ ਸਿੱਖ? ਤੂੰ ਸਿੱਖੀ ਨੂੰ ਮਤਲਬ ਦਾਗ ਲਾ ਰਿਹਾ ਪੱਗ ਬੰਨ੍ਹ ਕੇ, ਤੂੰ ਸਿੱਖੀ ਦੀ ਤੋਹੀਨ ਕਰ ਰਿਹਾ ਪੱਗ ਬੰਨ੍ਹ ਕੇ। ਤੋ ਇਸ ਕਰਕੇ ਜਿਹੜਾ ਇਹਦੀ ਅਪਾਇੰਟਮੈਂਟ ਤਾਂ ਮੈਂ ਕੋਈ ਗੱਲ ਹੀ ਨਹੀਂ ਸਮਝਦਾ। ਹੌਲੀ ਹੌਲੀ ਮੈਂ ਇੱਕ ਗੱਲ ਕਹਿ ਰਿਹਾ, ਇਹਨੂੰ ਕੰਨੋਂ ਫੜ ਕੇ ਅਗਲੇ ਨੇ ਬਾਹਰ ਕੱਢ ਦੇਣਾ ਔਰ ਰਾਘਵ ਚੱਡੇ ਨੂੰ ਬਣਾ ਦੇਣਾ ਚੀਫ ਮਿਨਿਸਟਰ। 7 ਮੈਂਬਰ ਰਾਜ ਸਭਾ ਦੇ ਬਣਾਏ। ਕਿਹੜਾ ਬੰਦਾ ਜਿਹੜਾ ਪੰਜਾਬ ਦੇ ਨਾਲ ਸਮਰਪਿਤ ਆ? ਮੈਨੂੰ ਦੱਸੋ। ਇੱਕ ਨਾਂ ਲਓ। ਇੱਕ ਵੀ ਬੰਦਾ ਪੰਜਾਬ ਦੇ ਆਹੀ ਜਿਹੜਾ ਸੀਚੇਵਾਲ ਆ ਉੱਥੇ ਗਿਆ ਕਿੱਥੇ? ਪ੍ਰੋਟੈਸਟ ਹੋਇਆ, ਘਰੇ ਬੈਠਾ ਰਿਹਾ ਆਰਾਮ ਦੇ ਨਾਲ। ਬਹੁਤ ਵੱਡਾ ਠੱਗ ਆ ਉਹ, ਸਮਝੇ ਕਿ ਨਹੀਂ? ਭਗਵੇਂ ਕੱਪੜੇ ਜ਼ਰੂਰ ਪਾਏ ਵੇ ਆ ਉਹ। ਤੁਸੀਂ ਭਗਵੇਂ ਕੱਪੜੇ ਪਵਾ ਕੇ ਰਾਜ ਸਭਾ ਚਲੇ ਜਾਣਾ? ਯੂ ਨੀਡ ਅ ਪਰਸਨ ਹੂ ਕੈਨ ਸਪੀਕ, who can argue, who can analyze, who can put forth facts। ਤੁਸੀਂ ਉੱਥੇ ਭਗਵੇਂ ਕੱਪੜੇ ਕਿਉਂ? ਉਹ ਜਿਹੜਾ ਕੇਜਰੀਵਾਲ ਆ ਉਹ ਪੰਜਾਬ ਦਾ ਵਿਰੋਧੀ ਆ, ਪੰਜਾਬ ਦੀਆਂ ਜੜ੍ਹਾਂ ਨੂੰ ਖਤਮ ਕਰਨਾ ਚਾਹੁੰਦਾ। ਔਰ ਇਹ ਉਹਦਾ ਮੋਹਰਾ ਜਿਹੜਾ ਭਗਵੰਤ ਮਾਨ, ਸਮਝੇ ਕਿ ਨਹੀਂ? ਤੋ ਮੇਰਾ ਮਤਲਬ ਕਿਹੜੀ ਇਹਦੀ ਸਰਕਾਰ ਆ, ਕਿਹੜੀ ਇਹਦੀ ਹਕੂਮਤ ਆ ਕਿ ਮਤਲਬ ਕਿਸਮ ਦੀਆਂ ਬੇਤੁਕੀਆਂ ਸਟੇਟਮੈਂਟਾਂ ਦਿੰਦਾ। ਨਾ ਕਿਸੇ ਗੱਲ ਦੀ ਸਮਝ ਆ, ਨਾ ਕਿਸੇ ਗੱਲ ਦਾ ਗਿਆਨ ਹੈ, ਨਾ ਕਿਸੇ ਗੱਲ ਦੀ ਸੂਝ ਆ, ਨਾ ਕਿਸੇ ਗੱਲ ਦੀ ਦਲੀਲ। ਤੋ ਇਸ ਕਰਕੇ ਮੈਨੂੰ ਤਾਂ ਕੋਈ ਹੈਰਾਨੀ ਨਹੀਂ ਹੋਈ ਇਸ ਗੱਲ ਦੇ ਉੱਤੇ। ਰਾਘਵ ਚੱਡਾ ਪਹਿਲਾਂ ਰਾਜ ਸਭਾ ਦਾ ਮੈਂਬਰ ਬਣਾਇਆ ਕਿ ਨਹੀਂ? ਤੋ ਇਹ ਸਾਰੀ ਦੀ ਸਾਰੀ ਜੋ ਹੁਕੂਮਤ ਚੱਲ ਰਹੀ ਆ, ਇਹਦੇ 'ਚ ਤਾਂ ਇਹ ਮੋਹਰਾ ਵੈਸੇ ਦਿਖਾਵੇ ਲਈ ਰੱਖਿਆ ਹੋਇਆ। ਜਿਵੇਂ ਕਠਪੁਤਲੀਆਂ ਹੁੰਦੀਆਂ ਕਿ ਨਹੀਂ, ਉਹਨਾਂ ਦੀਆਂ ਸਟ੍ਰਿੰਗਸ ਪਿੱਛੋਂ ਕੋਈ ਖਿੱਚਦਾ ਉਹ ਨਜ਼ਰ ਨਹੀਂ ਆਉਂਦਾ। ਹੁਣ ਤਾਂ ਨਜ਼ਰ ਵੀ ਆ ਗਿਆ, ਅਗਲਿਆਂ ਨੇ ਸਾਹਮਣੇ ਬਿਠਾਤਾ ਵੀ ਇਹ ਤੇਰਾ ਐਡਵਾਈਜ਼ਰ ਹੈ। ਸਮਝੇ ਕਿ ਨਹੀਂ? ਤੋ ਤੂੰ ਉਹਨੂੰ ਹੁੱਬ ਕੇ ਦੱਸ ਰਿਹਾ ਵੀ ਮੈਂ ਇਹਦੀ ਸਲਾਹ ਲਊਂਗਾ। ਡਾਕਟਰ ਸਾਹਿਬ, ਆਮ ਆਦਮੀ ਪਾਰਟੀ ਤਰਕ ਦੇਈ ਜਾ ਰਹੀ ਹੈ ਕਿ ਰਾਘਵ ਚੱਡਾ ਜਿਹੜੇ ਵਿਦਿਅਕ ਬਹੁਤ ਮਾਹਰ ਆ, ਇਕਨੋਮਿਕਸ ਪੜ੍ਹੇ ਨੇ, ਲੰਡਨ ਦੇ ਵਿੱਚ ਪੜ੍ਹਾਈ ਕੀਤੀ ਉਹਨਾਂ ਨੇ, ਵੱਡੇ ਜਿਹੜੇ ਉਦਯੋਗਪਤੀ ਉਹਨਾਂ ਦੀਆਂ ਸਲਾਹਾਂ ਲੈਂਦੇ ਨੇ। ਤਾਂ ਇਹਦੇ ਵਿੱਚ ਭਲਾਈ ਵੀ ਕੀ ਹੈ? ਪੰਜਾਬ ਕਰਜ਼ੇ ਦੇ ਵਿੱਚ ਡੁੱਬਿਆ, ਕਰਜ਼ੇ ਦੇ ਵਿੱਚੋਂ ਕੱਢਣ ਵਾਸਤੇ ਜੇ ਇਸ ਤਰ੍ਹਾਂ ਦੇ ਮਾਹਰਾਂ ਦੀ ਸਲਾਹ ਲਈ ਜਾਵੇ ਪੰਜਾਬ ਨੂੰ ਬਚਾਉਣ ਵਾਸਤੇ, ਤਾਂ ਇਹਦੇ ਵਿੱਚ ਦੁਚਿੱਤੀ ਕੀ ਹੋਣੀ ਚਾਹੀਦੀ? ਨਹੀਂ, ਦੇਖੋ ਗੱਲ ਇਹ ਆ, ਪੰਜਾਬ ਦੇ ਵਿੱਚ ਮੈਂ ਕੋਈ ਏਰੀਆ ਜਿਹਦੇ 'ਚ ਬਹੁਤ ਕਮਾਲ ਦੇ ਵਰਲਡ ਲੈਵਲ ਦੇ ਸਿੱਖ ਇਕੋਨੋਮਿਸਟ ਹੈਗੇ ਵਿੱਚ ਵੀ ਬੈਠੇ ਆ। ਇੱਥੇ ਸਾਡੇ ਸ਼ੇਰਗਿੱਲ ਸਾਹਿਬ ਹੁੰਦੇ ਸੀਗੇ, ਪ੍ਰੋਫੈਸਰ ਰਿਟਾਇਰ ਹੋਏ, ਐਮਰੀਟਸ ਪ੍ਰੋਫੈਸਰ ਆ ਪੰਜਾਬ ਯੂਨੀਵਰਸਿਟੀ ਦੇ। ਡਾਕਟਰ ਮਨਮੋਹਨ ਸਿੰਘ ਦੇ ਬੜੇ ਫੇਵਰੇਟ ਸਟੂਡੈਂਟ ਰਹੇ ਆ। ਉੱਥੇ ਪੰਜਾਬੀ ਯੂਨੀਵਰਸਿਟੀ ਸੁੱਚਾ ਸਿੰਘ ਗਿੱਲ ਹੈਗਾ, ਹੋਰ ਹੈਗੇ ਕਿੰਨੇ ਐਮੀਨੈਂਟ ਇਕੋਨੋਮਿਸਟ ਇੱਥੇ ਬੈਠੇ ਆ ਜਿਹੜੇ ਪੰਜਾਬ ਨੂੰ ਸਮਰਪਿਤ ਆ, ਪੰਜਾਬ ਦੇ ਨਾਲ ਪਿਆਰ ਕਰਨ ਵਾਲੇ, ਪੰਜਾਬ ਦੀ ਮਿੱਟੀ ਦੀ ਪ੍ਰੋਡਕਟ ਹੈਗੇ ਆ। ਇਹ ਬੰਦਾ ਤੁਸੀਂ ਬਾਹਰੋਂ ਲਿਆ ਕੇ ਜਿਹੜਾ ਪੰਜਾਬੀ ਦਾ ਲਫ਼ਜ਼ ਵੀ ਨਹੀਂ ਬੋਲ ਸਕਦਾ, ਇਹ ਕੀ ਕਰ ਲੂਗਾ? ਪੰਜਾਬ ਨੂੰ ਕੋਈ ਜਾਦੂ ਦੀ ਛਿੜੀ ਚਲਾ ਦੂਗਾ? ਪਹਿਲਾਂ ਕਹਿੰਦੇ ਸੀ ਨਾ ਸਾਡੇ ਜਿਹੜੇ ਦਿੱਲੀ ਦੇ ਸਕੂਲਾਂ ਦੇ ਮਾਡਲ ਆ ਉਹ ਨਿਕਲ ਗਿਆ ਜਨਾਜ਼ਾ ਜਦੋਂ ਰਿਪੋਰਟ ਆਈ, ਸਮਝ ਗਏ ਕਿ ਨਹੀਂ? ਫਿਰ ਕਹਿੰਦੇ ਆ ਜੀ ਜਿਹੜਾ ਗਵਰਨੈਂਸ ਦਾ ਮਾਡਲ ਅਸੀਂ ਦਿੱਲੀ ਦਾ ਲੈ ਕੇ ਆਉਣਾ, ਮਹਾਰਾਜਾ ਰਣਜੀਤ ਸਿੰਘ ਦਾ ਗਵਰਨੈਂਸ ਦਾ ਮਾਡਲ ਤਾਂ ਦੁਨੀਆ ਮੰਨਦੀ ਹੈ, ਸਮਝੇ ਕਿ ਨਹੀਂ? BBC ਨੇ ਐਸਟੈਬਲਿਸ਼ ਕਰ ਦਿੱਤਾ ਉਹ ਗੱਲ ਨੂੰ ਸਾਰੀ ਦੀ ਘੋਖ ਕਰਕੇ, ਸਮਝੇ ਕਿ ਨਹੀਂ? ਤਾਂ ਉਹ ਮਾਡਲ ਤੁਸੀਂ ਰਿਜੈਕਟ ਕਰਦੇ ਹੋ। ਇਹ ਕੇਜਰੀਵਾਲ ਦਾ ਮਾਡਲ ਠੱਗੀ ਵਾਲਾ ਤੁਸੀਂ ਲੈ ਕੇ ਆ ਰਹੇ ਹੋ ਪੰਜਾਬ ਦੇ ਵਿੱਚ। ਪੰਜਾਬ, ਮੈਂ ਇੱਥੇ ਦਾਅਵੇ ਨਾਲ ਕਹਿਣਾ, ਜਿਸ ਤਰੀਕੇ ਨਾਲ ਅੱਜ ਬਾਦਲ ਤੇ ਕਾਂਗਰਸੀ ਰੁਲਦੇ ਫਿਰਦੇ ਆ ਪੰਜਾਬ ਦੀਆਂ ਗਲੀਆਂ ਦੇ ਵਿੱਚ, ਇਸੇ ਤਰੀਕੇ ਇਸ ਤੋਂ ਵੱਧ ਮਤਲਬ ਘਟੀਆਪਨ ਦੇ ਵਿੱਚ ਅੱਜ ਕਿੱਥੇ ਆ ਦਰਬਾਰਾ? ਕਿੱਥੇ ਹੈ ਦਰਬਾਰਾ? ਦੱਸੋ। ਕੋਈ ਉਹਨੂੰ ਪਛਾਣਦਾ? ਜਾਇਦਾਦਾਂ ਜ਼ਰੂਰ ਬਣਾ ਲੀਆਂ, ਪੈਸਾ ਕੋਈ ਇੱਜ਼ਤ ਨਹੀਂ ਕਮਾ ਸਕਦਾ। ਭਗਵੰਤ ਮਾਨ ਪੈਸਾ ਕਮਾ ਸਕਦਾ, ਪਰ ਬਾਅਦ ਦੇ ਜਦੋਂ ਗੱਦੀ ਤੋਂ ਲੈ ਜਾਏਗਾ ਪੰਜਾਬ 'ਚ ਰਹਿਣ ਯੋਗ ਨਹੀਂ ਰਹੇਗਾ ਜੇ ਇਸ ਕਿਸਮ ਦੀਆਂ ਹਰਕਤਾਂ ਕਰ ਰਿਹਾ।
ਪੰਜਾਬ ਕਦੇ ਐਕਸੈਪਟ ਨਹੀਂ ਕਰੇਗਾ ਕਿ ਉਸ ਦੇ ਓਨਰ ਦੇ ਉੱਤੇ ਇੱਕ ਤੁਸੀਂ ਛੋਕਰੇ ਨੂੰ ਬਿਠਾ ਦਿਓ ਜਿਸ ਨੂੰ ਕੋਈ ਐਕਸਪੀਰੀਅੰਸ ਨਾ ਹੋਵੇ, ਜਿਸ ਨੂੰ ਕੋਈ ਨੌਲੇਜ। ਪੰਜਾਬ ਦੀਆਂ ਸਮੱਸਿਆਵਾਂ ਨੂੰ ਸਮਝਦਾ, ਪੰਜਾਬ ਦੇ ਪਾਣੀਆਂ ਤੇ ਬੋਲਿਆ। ਤੁਸੀਂ ਕਹਿੰਦੇ ਨਾ ਆਕਸਫੋਰਡ 'ਚ ਪੜ੍ਹਿਆ, ਬੋਲਿਆ ਪੰਜਾਬ ਦੇ ਪਾਣੀਆਂ ਤੇ ਕਦੇ? ਇਹ ਜਿਹੜਾ ਅਸਲੀ ਮੁੱਦਾ ਪੰਜਾਬ ਦਾ, ਸਮਝੇ ਕਿ ਨਹੀਂ? ਉਹ ਕਿਹੜੀ ਇਕਨੋਮੀ ਇਹ ਜਾਣਦਾ, ਇਹਨੇ ਕੀ ਕੀਤਾ ਦਿੱਲੀ ਦੇ ਵਿੱਚ, ਸਮਝੇ ਕਿ ਨਹੀਂ? ਤਾਂ 10,000 ਤਾਂ ਤੂੰ ਹੋਰ ਕੀ ਕਹਿੰਦੇ ਹੁੰਦੇ ਆ ਲੈ ਲਿਆ, ਕਰਜ਼ਾ ਹੋਰ ਲੈ ਲਿਆ ਰਿਜ਼ਰਵ ਬੈਂਕ ਤੋਂ। ਹੁਣ ਰਿਜ਼ਰਵ ਬੈਂਕ ਡੰਡਾ ਫੇਰਨ ਨੂੰ ਤਿਆਰ ਆ ਕਿ ਹੋਰ ਤੈਨੂੰ ਨਹੀਂ ਅਸੀਂ ਦੇਣਾ ਪੈਸਾ। ਤੂੰ ਐਡਾਂ ਤੇ ਕਿਸ ਦੀਆਂ ਐਡਾਂ ਦੇ ਰਿਹਾ? ਅੱਜ ਵੀ ਸਾਰੇ ਅਖਬਾਰਾਂ 'ਚ ਕਿਸ ਕਿਸਮ ਦੀ ਐਡਾਂ? ਉਹ ਤੇਰੀ ਜਿਹੜੀ ਫੋਟੋ, ਲੋਕ ਨਫ਼ਰਤ ਕਰਦੇ ਉਸ ਨੂੰ। ਲੋਕ ਫੋਟੋ ਦੇਣ ਦੀ ਜ਼ਰੂਰਤ ਹੀ ਨਹੀਂ, ਕੰਮ ਐਸੇ ਕਰੋ ਲੋਕ ਤੁਹਾਡੇ ਕਾਇਲ ਹੋ ਜਾਣ, ਲੋਕ ਤੁਹਾਡੇ ਮੁਰੀਦ ਹੋ ਜਾਣ। ਗੁਰੂ ਨੇ ਆਪਣੀਆਂ ਫੋਟੋਆਂ ਛਪਵਾਈਆਂ ਕਿਤੇ, ਨਾਨਕ ਨੇ ਕਿੱਥੇ ਫੋਟੋਆਂ ਛਪਵਾਈਆਂ? ਸਿੱਖੀ 'ਚ ਫੋਟੋ ਦਾ ਆਧਾਰ ਹੀ ਕੋਈ ਨਹੀਂ। ਉਹਨਾਂ ਨੇ ਕੰਮ ਕੀਤੇ ਆ, ਕਰਤੱਵ ਕੀਤੇ ਆ, ਸ਼ਹਾਦਤਾਂ ਦਿੱਤੀਆਂ, ਉਹ ਬੋਲ ਰਹੀਆਂ। ਸਿੱਖੀ ਵਿੱਚ ਕੋਈ ਫੋਟੋ ਦੀ ਪੂਜਾ ਨਹੀਂ ਹੈ, ਕੋਈ ਬੁੱਤ ਪੂਜਾ ਨਹੀਂ ਹੈ। ਉੱਥੇ ਕੰਮਾਂ ਦਾ ਕੰਮ ਆਧਾਰ ਹੈ, ਆਦਮੀ ਦੀ ਪਰਸਨੈਲਿਟੀ ਦਾ, ਆਦਮੀ ਦੀ ਕੰਟਰੀਬਿਊਸ਼ਨ ਦਾ, ਆਦਮੀ ਦੇ ਮਤਲਬ ਕੰਮਾਂ ਦਾ। ਤੋ ਇਸ ਕਰਕੇ ਫੋਟੋਆਂ ਲੱਖ ਲਹਾਈ, ਅੱਜ ਵੀ ਲਹਾਈਆਂ ਵੀ ਆ। ਟਾਈਮਜ਼ ਆਫ ਇੰਡੀਆ ਤੇ ਟ੍ਰਿਬਿਊਨ 'ਚ ਕਿੱਡੇ ਫੁੱਲ ਪੇਜ ਲੱਖਾਂ ਕਰੋੜਾਂ ਰੁਪਇਆ ਤੋਂ ਬਰਬਾਦ ਕਰ ਰਹੇ ਆ ਇਸ ਗਰੀਬ ਪੰਜਾਬ ਦਾ ਜਿਹੜਾ ਕਰਜ਼ੇ ਹੇਠਾਂ ਦੱਬਿਆ ਗਿਆ। ਕਿਹਨੂੰ ਦੱਸ ਰਿਹਾ ਤੂੰ? ਇਹ ਕਿਹਦੇ ਲਈ ਇਹ ਗੱਲਾਂ ਕਰ ਰਹੇ? ਕਿਸੇ ਗਰੀਬ ਨੂੰ ਦੇ ਜਿਹਦਾ ਪੇਟ ਭਰ ਜਾਏ, ਜਿਹੜਾ ਭੁੱਖਾ ਹੋ। ਗੁਰੂ ਨਾਨਕ ਨੇ ਵਪਾਰ ਵੀ ਕੀਤਾ, ਸਮਝੇ ਕਿ ਨਹੀਂ? ਕੀ ਆਕਾਸ਼ ਦਾ ਵਪਾਰ ਕੀਤਾ? ਗਰੀਬਾਂ ਨੂੰ, ਭੁੱਖਿਆਂ ਨੂੰ ਪੇਟ ਭਰਿਆ ਉਹਦਾ। ਉਹ ਲੋਕ ਤਾਂ ਭੁੱਖੇ ਮਰ ਰਹੇ ਆ, ਤੂੰ ਐਡਾਂ ਦੇ ਕੇ ਆਪਣੀ ਬਦਸੂਰਤ ਜੀ ਫੋਟੋ ਲਹਾ ਕੇ ਲੋਕਾਂ ਨੂੰ ਦਿਖਾ ਰਿਹਾ ਵੀ ਮੈਂ ਬਹੁਤ ਪੰਜਾਬ ਦਾ ਕਲਿਆਣ ਕਰ ਰਿਹਾ। ਕਿਹੜਾ ਕਲਿਆਣ ਕਰ ਰਿਹਾ? ਡਾਕਟਰ ਸਾਹਿਬ, ਪੰਜਾਬ ਦੇ ਲੋਕਾਂ ਦਾ ਇੱਕ ਹੋਰ ਸਵਾਲ ਹੈ। ਕੁਝ ਸਮਾਂ ਪਹਿਲਾਂ ਤੁਹਾਡੇ ਵੀ ਯਾਦ ਹੋਊਗਾ ਕਿ ਦਿੱਲੀ ਸਰਕਾਰ ਦੇ ਨਾਲ ਪੰਜਾਬ ਸਰਕਾਰ ਦਾ ਸੀਐਮ ਭਗਵੰਤ ਮਾਨ ਦਾ ਸਮਝੌਤਾ ਹੋਇਆ ਸੀ ਨੌਲੇਜ ਸ਼ੇਅਰ ਨੂੰ ਲੈ ਕੇ। ਹਾਂਜੀ, ਅਸਲ ਨੌਲੇਜ ਸ਼ੇਅਰ ਨੂੰ ਲੈ ਕੇ ਜਿਹੜਾ ਸੀ ਸਮਝੌਤਾ ਹੋਇਆ ਸੀ, ਉਹ ਕਿਹੜਾ ਸਮਝੌਤਾ ਸੀ? ਉਹਦੇ ਵਿੱਚ ਕੀ ਸੀਗਾ? ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਹੜੀ ਨੌਲੇਜ ਭਗਵੰਤ ਮਾਨ ਦੀ ਆ ਜਿਹੜੀ ਸ਼ੇਅਰ ਕਰੇਗਾ ਉਹਨਾਂ ਦੇ ਨਾਲ। ਕਿਹੜੀ ਯੂਨੀਵਰਸਿਟੀਆਂ 'ਚ ਪੜ੍ਹਿਆ ਹੋਇਆ, ਕਿਹੜੀਆਂ ਇਹਨੇ ਕਿਤਾਬਾਂ ਲਿਖੀਆਂ, ਕਿਸ ਗੱਲ ਦੀ ਇੰਟੈਲੈਕਚੁਅਲ ਇਸਨੇ ਡਿਬੇਟ ਕੀਤੀ ਹੈ ਜਿਹੜੀ ਸ਼ੇਅਰ ਕਰੇਗਾ ਕੇਜਰੀਵਾਲ ਦੇ? ਹਾਂ, ਇੱਕ ਗੱਲ ਤਾਂ ਜ਼ਰੂਰ ਆ ਕਿ ਇਸਨੇ ਟੋਟਲ ਸਰੈਂਡਰ ਕਰ ਦਿੱਤਾ, ਆਪਣੇ ਆਪ ਨੂੰ ਉਸ ਦੇ ਨੀਚੇ ਜਾ ਕੇ ਵਿਛ ਗਿਆ ਹੈ ਔਰ ਪੰਜਾਬ ਦੀ ਬਰਬਾਦੀ ਦੀ ਨੀਂਹ ਰੱਖ ਦਿੱਤੀ ਜਿਸ ਦਿਨ ਇਸਨੇ ਚੀਫ ਮਿਨਿਸਟਰੀ ਦੀ ਸਹੁੰ ਖਾਧੀ ਹੈ। ਮੈਂ ਇਹ ਗੱਲ ਇਸ ਦੇ ਬਣਨ ਤੋਂ ਪਹਿਲਾਂ ਕਹਿ ਦਿੱਤੀ ਸੀ ਕਿ ਪੰਜਾਬ ਦੇ ਲੋਕਾਂ ਨੂੰ ਮੈਂ ਬਹੁਤ ਵਾਰਨ ਕਰ ਰਿਹਾ, ਅਵੇਅਰ ਕਰ ਰਿਹਾ ਕਿ ਕੇਜਰੀਵਾਲ ਪੰਜਾਬ ਨੂੰ ਤਬਾਹ ਕਰ ਦੇਗਾ। ਤੁਸੀਂ ਸੁਚੇਤ ਹੋ ਜਾਓ, ਮਤ ਇਸ ਨੂੰ ਵੋਟਾਂ ਪਾਓ। ਪਰ ਕਿਸੇ ਨੇ ਮੇਰੀ ਨਹੀਂ ਸੁਣੀ, ਉੱਲਰ ਕੇ ਵੋਟਾਂ ਇਹਨਾਂ ਨੂੰ ਲਾਓ ਸਵਾਦ। ਮੈਂ ਇੱਕੋ ਗੱਲ ਕਹਿਣਾ, ਜਿਨ੍ਹਾਂ ਲੋਕਾਂ ਨੇ ਛਾਲਾਂ ਮਾਰ ਕੇ ਉੱਲਰ ਕੇ ਵੋਟਾਂ ਪਾਈਆਂ, ਸ਼ੀਸ਼ੇ ਦੇ ਸਾਹਮਣੇ ਖੜ੍ਹਿਆ ਹੋ ਕੇ ਆਪਣੇ ਆਪ ਤੋਂ ਸਵਾਲ ਕਰਨ ਕੀ ਅਸੀਂ ਕੀਤਾ? ਪੰਜਾਬ ਦੇ ਹੱਕ ਵਿੱਚ ਕੋਈ ਗੱਲ ਕੀਤੀ? ਕੀ ਅਸੀਂ ਪੰਜਾਬ ਨੂੰ ਸਮਰਪਿਤ ਹਾਂ? ਆਪਣੇ ਆਪ 'ਤੇ ਸਵਾਲ ਕਰਨ, ਆਪਣੀ ਆਤਮਾ ਤੋਂ ਪੁੱਛਣ। ਉਹ ਇਹ ਤੁਹਾਨੂੰ ਕੁਛ ਨਹੀਂ ਦੇਣ ਵਾਲੇ, ਰੱਬ ਤੋਂ ਮੰਗੋ ਜਿਹੜਾ ਦੇ ਕੇ ਭੁੱਲ ਜੇ। ਤੁਹਾਨੂੰ ਕੀ ਦੇ ਦੇਣਗੇ? ਕੇਜਰੀਵਾਲ ਤੁਹਾਨੂੰ ਕੀ ਦੇ ਦੇਗਾ? ਤੁਹਾਨੂੰ ਲੁੱਟਣ ਆਇਆ, ਲੁੱਟ ਰਿਹਾ। ਸਮਝੋ, ਕੁਛ ਸਮਝੋ, ਵਿਚਾਰੋ। ਆ ਤੁਹਾਨੂੰ ਰਾਘਵ ਚੱਡਾ ਉੱਤੇ ਬਿਠਾਤਾ ਤੁਹਾਡੇ ਸਿਰ ਦੇ ਉੱਤੇ। ਸ਼ਰਮ ਕਰੋ ਤੁਸੀਂ ਪੰਜਾਬ ਦੇ ਲੋਕ, ਉਹ ਜਿਹੜੇ ਅਣਖੀ ਆਪਣੇ ਆਪ ਨੂੰ ਕਹਿੰਦੇ ਅਣਖ ਵਾਲੇ ਲੋਕ। ਮੇਰੀ ਗੱਲ ਸਮਝੇ ਨਾ? ਮੈਂ ਅੱਜ ਤੱਕ ਕਦੇ ਕਿਸੇ ਸੈਕਟਰੀਏਟ 'ਚ ਕਿਸੇ ਮਿਨਿਸਟਰ ਨੂੰ ਨਹੀਂ ਮਿਲਿਆ। ਅੱਜ ਤੱਕ ਮੈਂ ਕਦੇ ਕਿਸੇ ਮਿਨਿਸਟਰ ਨੂੰ ਇਹ ਨਹੀਂ ਕਿਹਾ ਵੀ ਮੇਰੀ ਤਰੱਕੀ ਕਰਾ ਦਿਓ, ਮੈਨੂੰ ਨੌਕਰੀ ਦਿਵਾ ਦਿਓ, ਕਦੇ ਨਹੀਂ ਕਿਹਾ। ਪਰ ਮੈਂ ਗੁਰੂ ਅੱਗੇ ਅਰਦਾਸ ਕਰ, ਸੱਚਾ ਪਾਤਸ਼ਾਹ ਮੇਰੇ ਸਿਰ 'ਤੇ ਹੱਥ ਰੱਖੀ, ਮੈਨੂੰ ਬੇਈਮਾਨੀ ਨਾ ਕਰਨ ਦੇਈਂ ਤੂੰ, ਮੈਨੂੰ ਕਿਸੇ ਨਾਲ ਠੱਗੀ ਨਾ ਕਰਨ ਦੇਈਂ, ਮੈਨੂੰ ਕਿਸੇ ਨਾਲ ਚੋਰੀ ਨਾ ਕਰਨ। ਅਸੀਂ ਗੁਰੂ ਤੋਂ ਬੇਮੁਖ ਹੋ ਕੇ ਇਹਨਾਂ ਲੋਕਾਂ ਦੇ ਮਤਲਬ ਅੱਗੇ ਜਾ ਕੇ ਹੱਥ ਟੱਟ ਰਹੇ ਹਾਂ। ਤੁਹਾਨੂੰ ਕੁਛ ਨਹੀਂ ਮਿਲਣ ਵਾਲਾ। ਗੁਰੂ ਤੋਂ ਮੰਗੋ ਜੋ ਦੇ ਕੇ ਭੁੱਲ ਜਾਵੇ। ਗੁਰੂ ਨੇ ਸਾਰਾ ਕੁਛ ਆਪਣਾ ਦਿੱਤਾ। ਜਿਹੜੇ ਭੁਖਾਰੀ ਸੀ, ਭੁੱਖੇ ਸੀਗੇ, ਜਿਹੜੇ ਮੰਗਤੇ ਸੀ, ਸੱਚਾ ਸੌਦਾ ਜਦੋਂ ਕੀਤਾ, ਬਾਕੀ ਪੈਸੇ ਕੁਛ ਬਚ ਕੇ 20 ਰੁਪਏ ਉਸ ਵੇਲੇ ਦੇ ਅੱਜ ਦੇ 20 ਕਰੋੜ ਰੁਪਏ ਬਰਾਬਰ ਹੋਣਗੇ। ਉਹ 20 ਰੁਪਈਆਂ 'ਚੋਂ ਕੁਛ ਰੁਪਈਏ ਬਚ ਗਏ ਤਾਂ ਉਹ ਕਹਿਣ ਲੱਗੇ ਭੁਖਾਰੀ ਵਿਚਾਰੇ ਜਿਹੜੇ ਭੁੱਖੇ ਲੋਕ ਸੀ ਵੀ ਮਹਾਰਾਜਾ ਲੈ ਜਾਓ। ਉਹ ਕਹਿੰਦਾ ਨਹੀਂ, ਤੁਸੀਂ ਲੈ ਜਾਓ, ਤੁਹਾਡੇ ਕੰਮ ਆਉਣਗੇ। ਇਹ ਹੈ ਕਿਰਦਾਰ ਸਿੱਖ ਦਾ। ਇਹ ਸਿੱਖ ਰੋਲ, ਇਹ ਸਿੱਖ ਮਾਡਲ ਹੈ।
ਜਿਸ ਮਾਡਲ ਨੂੰ ਅਪਣਾ, ਜਿਸ ਹੁਣ ਦੇਖੋ ਕਿਸ ਕਿਸਮ ਦੀ ਹਮਾਕਤ ਕੀਤੀ ਇਸ ਬੰਦੇ ਨੇ, ਆ ਜਿਹੜਾ ਭਗਵੰਤ ਮਾਨ ਆ, ਆਪਣੇ ਵਿਆਹ ਦੇ ਵਿੱਚ ਆਪਣੇ ਘਰੇ ਉਹ ਲਾਵਾਂ ਕਰਾਈਆਂ ਤੇ ਗਦੈਲਾ ਵਿਛਾਤਾ। ਤੁਹਾਨੂੰ ਇਸ ਗੱਲ ਦਾ ਨਹੀਂ ਪਤਾ, ਸਿੰਘ ਸਭਾ ਮੂਵਮੈਂਟ ਦੇ ਵਿੱਚ ਦੋ ਝਗੜਾ ਹੋਇਆ ਸੀ ਬਹੁਤ ਬੜਾ। ਖੇਮ ਸਿੰਘ ਬੇਦੀ ਜਿਹੜਾ ਗੁਰੂ ਨਾਨਕ ਦੀ ਕੁਲ ਦੇ ਵਿੱਚ ਸੀ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਗਦੈਲਾ ਬਿਠਾ ਕੇ ਬੈਠਦਾ ਸੀ ਤੇ ਸਿੰਘ ਸਭਾ ਦੋ ਫਾੜ ਹੋ ਗਈ ਸੀ। ਗਿਆਨੀ ਇੰਦਿਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਉਹਨਾਂ ਨੇ ਬਗਾਵਤ ਕਰ ਦਿੱਤੀ ਸੀ ਔਰ ਸਾਰੇ ਜਿਹੜੇ ਲੋਕ ਸੀ, ਅਣਖੀ ਲੋਕ, ਸਿੱਖੀ ਨੂੰ ਸਮਰਪਿਤ ਲੋਕ, ਉਹਦੇ ਨਾਲ ਟੁੱਟ ਕੇ ਦੂਜੇ ਪਾਸੇ ਲਾਹੌਰ ਸਿੰਘ ਸਭਾ ਦੀ ਲੀਡਰਸ਼ਿਪ ਦੇ ਵਿੱਚ ਆ ਗਏ ਸੀ, ਗਿਆਨੀ ਇੰਦਿਤ ਸਿੰਘ ਦੇ ਹੇਠਾਂ ਔਰ ਪ੍ਰੋਫੈਸਰ ਗੁਰਮੁਖ ਸਿੰਘ ਦੇ ਝੰਡੇ ਦੇ ਹੇਠ। ਇਹ ਹੈ ਸਿੱਖੀ। ਤੂੰ ਜਵਾਬ ਦੇ ਗੁਰੂ ਨੂੰ ਵੀ, ਸਮਝੇ ਕਿ ਨਹੀਂ? ਰਹਿਤ ਮਰਿਆਦਾ ਦੀ ਤੂੰ ਵਾਇਲੇਸ਼ਨ ਕੀਤੀ ਆ। ਅੱਜ ਸਿੱਖ ਸੁੱਤਾ ਪਿਆ ਪਰ ਮੈਂ ਜਾਗਦਾ। ਮੈਨੂੰ ਇਸ ਗੱਲ ਦੀ ਅਵੇਅਰਨੈਸ ਹੈ। ਮੈਂ ਤਾਂ ਫੋਟੋ ਦੇਖ ਕੇ ਮੈਨੂੰ ਬਹੁਤ ਬੁਰਾ ਲੱਗਿਆ ਹੈ, ਬਹੁਤ ਹੀ ਬੁਰਾ ਲੱਗਿਆ। ਇਹ ਗੱਲ ਦਾ ਨੋਟਿਸ ਲੈਣਾ ਚਾਹੀਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਇਹ ਕੀ ਕੀਤੀ, ਤੂੰ ਕਿਸ ਕਿਸਮ ਦੀ ਹਮਾਕਤ ਕੀਤੀ, ਸਮਝੇ ਕਿ ਨਹੀਂ? ਜਿਹੜੇ ਉੱਥੇ ਜਥੇਬੰਦੀਆਂ ਦੇ ਆਗੂ ਗਏ ਸੀ ਉਹਨਾਂ ਨੇ ਕੋਈ ਸਵਾਲ ਨਹੀਂ ਕੀਤਾ? ਮੈਨੂੰ ਤਾਂ ਪਤਾ ਨਹੀਂ ਕਿਹੜੇ, ਮੈਂ ਤਾਂ ਜਾਣਦਾ ਨਹੀਂ ਕਿਹੜੀਆਂ ਜਥੇਬੰਦੀਆਂ ਦੇ। ਬਾਬਾ ਬਲਵੀਰ ਸਿੰਘ ਗਏ ਸੀ। ਕੌਣ ਆ ਬਲਵੀਰ ਸਿੰਘ? ਮੈਂ ਉਹਨੂੰ ਨਹੀਂ ਜਾਣਦਾ। ਮਤਲਬ ਉਹ ਵੀ, ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ, ਉਹਨਾਂ ਨੂੰ ਇਤਿਹਾਸ ਦੇ ਪੰਨੇ ਖੋਲ੍ਹਣੇ ਚਾਹੀਦੇ। ਕਿੱਡਾ ਬੜਾ ਵਾਵ ਰੌਲਾ ਹੋਇਆ ਸੀ ਸਿੱਖ ਮਤਲਬ ਜਗਤ ਦੇ ਵਿੱਚ ਜਦੋਂ ਬਾਬਾ ਖੇਮ ਸਿੰਘ ਬੇਦੀ, ਜਿਹੜੀ 13ਵੀਂ ਕੁਲ ਸੀ ਗੁਰੂ ਨਾਨਕ ਦੇਵ ਮਹਾਰਾਜ ਦੀ, ਸਮਝੇ ਕਿ ਨਹੀਂ ਜੀ, ਉਹਨਾਂ ਦੇ ਖਿਲਾਫ ਬਗਾਵਤ ਹੋ ਗਈ ਸੀ ਵੀ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਗਦੈਲੇ ਤੇ ਨਹੀਂ ਬੈਠ ਸਕਦੇ। ਅੱਜ ਕੇਜਰੀਵਾਲ ਤੇ ਉਹਦੇ ਪਰਿਵਾਰ ਨੂੰ ਤੁਸੀਂ ਗਦੈਲੇ ਤੇ ਬਿਠਾਤਾ, ਸਮਝੇ ਕਿ ਨਹੀਂ? ਤੋ ਇਸ ਕਰਕੇ ਹੁਣ ਕੀ ਕਹੀਏ ਭਗਵੰਤ ਮਾਨ ਨੂੰ, ਸਮਝੇ ਕਿ ਨਹੀਂ? ਤੋ ਭਗਵੰਤ ਮਾਨ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਵੀ ਕੀ ਹੋ ਰਿਹਾ ਬਾਦਲ ਦੇ ਨਾਲ, ਕੀ ਹੋ ਰਿਹਾ ਕਾਂਗਰਸੀਆਂ ਦੇ ਨਾਲ। ਮਤਲਬ ਤੋਏ ਤੋਏ ਹੋ ਰਹੀ ਹੈ, ਪੰਜਾਬੀ 'ਚ ਕਹਿੰਦੇ ਤੋਏ ਤੋਏ ਹੋ ਰਹੀ ਹੈ ਇਹਨਾਂ ਨਾਲ, ਕਿਉਂਕਿ ਇਹਨਾਂ ਨੇ ਵੀ ਇਹੀ ਹਮਾਕਤਾਂ ਕੀਤੀਆਂ। ਦਿੱਲੀ ਦੇ ਪੈਰਾਂ ਦੇ ਵਿੱਚ ਰੁਲੇ ਆ, ਕਾਂਗਰਸੀ ਵੀ ਰੁਲੇ, ਅਕਾਲੀ ਵੀ ਰੁਲੇ, ਸਮਝੇ ਕਿ ਨਹੀਂ? ਅਸੀਂ ਦਿੱਲੀ ਦੇ ਅਧੀਨ ਨਹੀਂ ਹੋ ਸਕਦੇ। ਅਸੀਂ, ਗੁਰੂ ਨੇ ਸਾਨੂੰ ਸੋਵਰਨ ਬਣਾਇਆ, ਸਿੱਖ ਨੂੰ ਸੋਵਰਨ ਬਣਾਇਆ, ਸਮਝੇ? ਸੋਵਰਨ ਬਣੋ, ਆਪਣੇ ਆਪ 'ਚ ਕੌਨਫੀਡੈਂਸ ਪੈਦਾ ਕਰੋ, ਗੁਰੂ ਨੂੰ ਰੀਅਲਾਈਜ਼ ਕਰੋ ਆਪਣੀ ਮਾਨਸਿਕਤਾ ਦੇ ਵਿੱਚ। ਕੋਈ ਕਿਸੇ ਨੂੰ ਦੇਣ ਵਾਲਾ ਨਹੀਂ, ਗੁਰੂ ਦੇ ਕੇ ਭੁੱਲ ਜਾਏਗਾ। ਨਵੇਂ ਡੀਜੀਪੀ ਦੀ ਨਿਯੁਕਤੀ ਕਰਕੇ ਦਾਅਵਾ ਕੀਤਾ ਜਾ ਰਿਹਾ ਕਿ ਨਸ਼ਾ ਖਤਮ ਕੀਤਾ ਜਾਏਗਾ, ਜਿਹੜਾ ਗੈਂਗਸਟਰਵਾਦ ਹੈ ਉਹ ਖਤਮ ਕੀਤਾ ਜਾਏਗਾ। ਕਿੱਥੇ ਖਤਮ ਹੋ ਗਿਆ ਨਸ਼ਾ? ਮੈਨੂੰ ਤਾਂ ਦੁੱਖ ਹੋਇਆ ਅੱਜ ਕਿਸੇ ਉਹਨੇ ਚੈਨਲ ਦੇ ਉੱਤੇ ਮੈਂ ਸੁਣਿਆ ਕਿ ਜਿਹੜਾ ਉਹ ਗੋਲਡੀ ਬਰਾੜ ਦੀ ਗੱਲਬਾਤ ਹੋਈ ਆ, ਉਹ ਕਿ ਉਹਦਾ ਨਾਂ ਬਰਾਹਤ, ਪਤਾ ਨਹੀਂ ਕੀ ਉਹਦਾ ਨਾਂ ਅਜੀਬ ਜਿਹਾ, ਉਸ ਦੇ ਵਿੱਚ ਉਹਨੇ ਕਿਹਾ ਵੀ ਹੁਣ ਦੇਖ ਲਾ ਵੀ ਆਹ ਸਿਕਿਉਰਿਟੀ ਵਿਡਰਾ ਕਰ ਲਈ ਹੈ ਇਹਨਾਂ ਨੇ, ਹੁਣ ਮੌਕਾ ਇਹਨੂੰ ਮਾਰ ਦੇ। ਤਾਂ ਉਹਦੇ ਵਿੱਚ ਕੌਣ ਕਸੂਰਵਾਰ ਆ? ਜੇ ਸਹੀ ਮਾਇਨਿਆਂ ਦੇ ਵਿੱਚ ਇਸ ਕੇਸ ਦਾ ਐਨਾਲਿਸਿਸ ਹੋਵੇ, ਪ੍ਰੋਪਰ ਇਸ ਦੀ ਇੰਟਰੋਗੇਸ਼ਨ ਹੋਵੇ, ਕੇਜਰੀਵਾਲ ਤੇ ਭਗਵੰਤ ਮਾਨ ਜ਼ਿੰਮੇਵਾਰ ਠਹਿਰਾਏ ਜਾ ਸਕਦੇ। ਇਹ ਬਹੁਤ ਸੀਰੀਅਸ ਮਸਲਾ, ਸਮਝੇ ਕਿ ਨਹੀਂ? ਉਹ ਕਹਿ ਰਿਹਾ ਉੱਥੇ ਬੈਠਾ ਦਿੱਲੀੋਂ, ਕਾਲ ਉਹਨਾਂ ਨੇ ਰਿਕਾਰਡ ਕਰ ਲਈ ਹੈ। ਮੈਂ ਤਾਂ ਜੋ ਅਖਬਾਰਾਂ 'ਚ ਜੋ ਮੀਡੀਆ 'ਤੇ ਆ ਰਿਹਾ ਉਸ ਦੇ ਆਧਾਰ 'ਤੇ ਕਹਿ ਰਿਹਾ, ਸਮਝੇ ਕਿ ਨਹੀਂ? ਤੁਸੀਂ ਉਹਦੀ ਮਤਲਬ ਜਿਹੜੀ ਸਿਕਿਉਰਿਟੀ ਆ ਉਸ ਨੂੰ ਰਿਡਿਊਸ ਕਰਕੇ ਤੁਸੀਂ ਹੁੱਬਾ ਮਾਰ ਕੇ ਗੱਲਾਂ ਕਹਿ ਰਹੇ ਹੋ। ਕੇਜਰੀਵਾਲ ਵੀ ਕਹਿ ਰਿਹਾ ਤੇ ਇਹ ਵੀ ਕਹਿ ਰਿਹਾ, ਭਗਵੰਤ ਮਾਨ ਵਾਹ ਉਹਦਾ ਨਾਂ ਲੈ ਕੇ ਕਹਿ ਰਿਹਾ। ਅਗਲਾ ਉੱਥੇ ਬੈਠਾ ਦਿੱਲੀ, ਕੈਨੇਡਾ 'ਚ ਬੈਠਾ ਟੈਲੀਫੋਨ ਕਰ ਰਿਹਾ, ਲੈ ਭਾਈ ਅੱਜ ਹੋ ਗਿਆ ਸਵਾਦ ਤੇ ਅੱਜ ਮੌਕਾ, ਅੱਜ ਇਹਨੂੰ ਛੱਡਣਾ ਨਹੀਂ, ਸਮਝੇ ਕਿ ਨਹੀਂ? ਤੁਸੀਂ ਕਲਪ੍ਰਿਟ ਹੋ ਉਸ ਗੱਲ ਦੇ ਵਿੱਚ, ਤੁਸੀਂ ਗੁਨਾਹਗਾਰ ਹੋ ਉਸ ਗੱਲ ਦੇ ਵਿੱਚ, ਸਮਝੇ ਕਿ ਨਹੀਂ? ਜੇ ਕਿਸੇ ਕਿਸਮ ਦੀ ਸਹੀ ਇੰਡੀਅਨ ਸਟੇਟ ਹੋਵੇ ਜਾਂ ਅਮਰੀਕਾ, ਕੈਨੇਡਾ, ਇਸ ਵਰਗੀਆਂ ਸਟੇਟਾਂ, ਹੁਣ ਤਾਂ ਚੀਫ ਮਿਨਿਸਟਰ ਨੂੰ ਖੜਾ ਕਰ ਲੈਣ ਉਹ ਕਟਹਿਰੇ ਦੇ ਵਿੱਚ, ਦੱਸ ਬਈ ਤੂੰ ਇਹ ਗੱਲ ਕਿਉਂ ਕਹੀ। ਉਸੇ ਵੇਲੇ ਮੌਕਾ ਆ ਗਿਆ ਔਰ ਉਸੇ ਵੇਲੇ ਉਹ ਕਾਲ ਦੇ ਵਿੱਚ ਰਿਕਾਰਡਿੰਗ ਹੋ ਗਈ, ਸਮਝੇ ਨਹੀਂ? ਤੋ ਇਹ ਹੈ। ਡਾਕਟਰ ਸਾਹਿਬ, ਇੱਕ ਹੋਰ ਗੱਲ ਵਿਚਾਰਨ ਵਾਲੀ ਹੈ ਕਿ ਸੀਐਮ ਭਗਵੰਤ ਮਾਨ ਨੇ ਪਿਛਲੇ ਦਿਨੀ ਇੱਕ ਸਟੇਟਮੈਂਟ ਦਿੱਤੀ ਸੀ। ਉਹ ਕਹਿੰਦੇ ਸੀ ਜਿਹੜਾ ਪੰਜਾਬ ਅਤੇ ਹਰਿਆਣਾ ਦਾ ਹਾਈ ਕੋਰਟ ਸਾਂਝਾ ਚੱਲਦਾ ਹੁੰਦਾ ਲੰਬੇ ਸਮੇਂ ਤੋਂ, ਚੰਡੀਗੜ੍ਹ ਦੇ ਵਿੱਚ ਸਾਡਾ ਵੱਖਰਾ ਹਾਈ ਕੋਰਟ ਬਣਨਾ ਚਾਹੀਦਾ। ਚੰਡੀਗੜ੍ਹ ਦੀ ਮੰਗ ਕਰਦੇ ਨੇ, ਚੰਡੀਗੜ੍ਹ ਦੇ ਵਿੱਚ ਮੰਗ ਕਰਦੇ ਨੇ ਜਾਂ ਫਿਰ ਕਿਤੇ ਬਾਹਰ ਬਣਾਉਣ ਦੀ ਮੰਗ ਕਰਦੇ ਨੇ? ਜਿਹੜੀ ਇਹ ਗੱਲ ਗਲਤ ਕਹਿੰਦੇ ਹੋ ਤੁਸੀਂ, ਭਗਵੰਤ ਮਾਨ ਦੀ ਸਟੇਟਮੈਂਟ ਨਹੀਂ, ਸਟੇਟਮੈਂਟ ਲਿਖੀਆਂ ਦਿੱਲੀੋਂ ਆਉਂਦੀਆਂ।
ਕੇਜਰੀਵਾਲ ਨੇ ਇਲੈਕਸ਼ਨ ਲੜਨੀ ਆ ਹਰਿਆਣੇ ਦੇ ਵਿੱਚ, ਉਹਨੇ ਪੰਜਾਬ ਨੂੰ ਲੁਟਾ ਕੇ ਹਰਿਆਣੇ ਨੂੰ ਹੈਂਡਓਵਰ ਕਰਨਾ ਸਾਰਾ ਕੁਝ, ਤਾਂ ਉਸ ਨੂੰ ਇਸ ਕਿਸਮ ਦੀਆਂ ਚੀਜ਼ਾਂ ਚਾਹੀਦੀਆਂ। ਉਹਦੇ ਲਿਖੀ ਵੀ ਸਕ੍ਰਿਪਟ 'ਤੇ ਬੋਲਦਾ ਭਗਵੰਤ ਮਾਨ, ਇਹਨੂੰ ਆਪਣੀ ਨਾ ਸਮਝ ਆ, ਨਾ ਸੂਝ ਆ, ਨਾ ਕੋਈ ਇਸ ਦੇ ਵਿੱਚ ਗਿਆਨ ਆ, ਸਮਝ ਕੇ ਨਾ ਪੰਜਾਬ ਦੇ ਨਾਲ ਸਮਰਪਿਤ ਆ। ਇਹ ਸਿਰਫ ਤੇ ਸਿਰਫ ਉਸ ਨੇ ਇਸ ਨੂੰ ਭੈਭੀਤ ਕੀਤਾ ਹੋਇਆ, ਉਸ ਕਲਟ ਇਸ ਦੇ ਉੱਤੇ ਐਸਟੈਬਲਿਸ਼ ਕੀਤਾ ਹੋਇਆ, ਮੈਸਮਰਾਈਜ਼ ਕੀਤਾ ਹੋਇਆ, ਔਰ ਇਸ ਦੀ ਸੋਚ ਨੂੰ ਉਸਨੇ ਕੈਪਚਰ ਕੀਤਾ ਹੋਇਆ। ਜਿਸ ਤਰੀਕੇ ਨਾਲ ਰਾਮ ਰਹੀਮ ਨੇ, ਬਾਪੂ ਆਸਾ ਰਾਮ ਨੇ, ਹੋਰ ਕਲਟਿਸ਼ ਲੋਕਾਂ ਨੇ ਉਹਨਾਂ ਨੂੰ ਮਤਲਬ ਉਹਨਾਂ ਦੀ ਜਿਹੜੀ ਸੋਚ ਆ ਉਸ ਨੂੰ ਕੈਪਚਰ ਕਰ ਲੈਂਦੇ ਆ, ਉਹਨਾਂ ਕੋਲ ਇਹ ਢੰਗ ਹੁੰਦੇ ਆ, ਸਮਝੇ ਕਿ ਨਹੀਂ। ਇਹ ਸਾਰੇ ਤੁਹਾਨੂੰ ਕਿਸੇ ਸਾਈਕੈਟਰਿਸਟ ਤੋਂ ਪੁੱਛ ਕੇ ਦੇਖ ਲਓ, ਤੁਹਾਨੂੰ ਉਹ ਦੱਸ ਦੇਣਗੇ ਵੀ ਕੀ ਚੀਜ਼ ਹੁੰਦੀ। ਇਹ ਹਿੰਦੁਸਤਾਨ 'ਚ ਨਹੀਂ, ਅਮਰੀਕਾ 'ਚ ਵੀ ਇਹੋ ਜਿਹੇ ਬਹੁਤ ਕਲਟ ਆ। ਇੱਕ ਗੇਟਵੇ ਟੂ ਹੈਵਨ ਕਲਟ ਸੀ ਅਮਰੀਕਾ ਦੇ ਵਿੱਚ। ਉਸ ਨੇ ਕੀ ਕੀਤਾ, ਲੋਕਾਂ ਨੂੰ, ਆਪਣੇ ਫਾਲੋਅਰਸ ਨੂੰ ਕਹਿਣ ਲੱਗਿਆ ਵੀ ਤੁਸੀਂ ਮਤਲਬ ਖੁਦਕੁਸ਼ੀ ਕਰ ਲਓ, ਤੁਸੀਂ ਬਹਿਸ਼ਤ 'ਚ ਹੈਵਨ 'ਚ ਪਹੁੰਚ ਜਾਓਗੇ। 80 ਬੰਦਿਆਂ ਨੇ ਵਨ ਆਫਟਰ ਦੀ ਅਦਰ ਸੁਸਾਈਡ ਕਮਿਟ ਕੀਤਾ। ਫਿਰ ਗਵਰਨਮੈਂਟ ਦਾ ਨੋਟਿਸ ਆ ਗਿਆ, ਉਹਨਾਂ ਨੇ ਗੋਲੀ ਮਾਰ ਕੇ ਉਹਨੂੰ ਖਤਮ ਕੀਤਾ। ਇਸੇ ਤਰ੍ਹਾਂ ਇੱਧਰ ਅਬੋਹਰ ਸਾਈਡ 'ਤੇ ਇੱਕ ਲਾਲ ਕੁੜਤੀ ਵਾਲੇ ਸੀ, 1960s ਦੀ ਗੱਲ ਆ, ਉਹ ਵੀ ਇਸੇ ਤਰੀਕੇ ਦੇ ਸੀ, ਉਹਨਾਂ ਨੂੰ ਵੀ ਫਿਰ ਸਰਕਾਰ ਨੇ ਗੋਲੀ ਨਾਲ ਮਾਰ ਕੇ ਖਤਮ ਕੀਤਾ ਸੀ। ਤੋ ਹੀ ਇਜ਼ ਏ ਕਲਟਿਸ਼ ਲੀਡਰ। ਇਸ ਦੇ ਕੋਲ ਕੋਈ ਡੈਮੋਕ੍ਰੇਸੀ ਨਹੀਂ। ਤੁਸੀਂ ਮੈਨੂੰ ਦੱਸੋ ਇਸ ਦਾ ਵਾਈਸ ਪ੍ਰੈਜ਼ੀਡੈਂਟ ਕੌਣ ਆ ਆਮ ਪਾਰਟੀ ਦਾ? ਉਹ ਸੁਪਰੀਮੋ ਲਿਖਦਾ, ਸੁਪਰੀਮੋ ਕੋਈ ਲਫ਼ਜ਼ ਨਹੀਂ ਹੈ, ਸੁਪਰੀਮੋ ਕਿਸੇ ਡੈਮੋਕ੍ਰੇਸੀ 'ਚ ਆਉਂਦਾ ਹੀ ਨਹੀਂ, ਸਮਝੇ ਕਿ ਨਹੀਂ। ਸੁਪਰੀਮੋ ਤਾਂ ਜਿਹੜੀ ਆਟੋਕ੍ਰੇਸੀ ਹੁੰਦੀ ਹੈ ਉਹਦੇ 'ਚ ਆਉਂਦਾ ਵੀ ਮੈਂ ਸੁਪਰੀਮੋ, ਸਮਝੇ ਕਿ ਨਹੀਂ। ਪੁਟਿਨ ਸੁਪਰੀਮੋ ਜਿਹੜਾ ਰਸ਼ੀਆ ਦਾ ਪ੍ਰੈਜ਼ੀਡੈਂਟ ਆ, ਸਮਝੇ ਕਿ ਨਹੀਂ। ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਕੋਈ ਅਮਰੀਕਾ 'ਚ ਕਹਿ ਸਕਦਾ ਵੀ ਫਲਾਨਾ ਬੰਦਾ ਸੁਪਰੀਮੋ ਆ, ਇੰਗਲੈਂਡ 'ਚ ਕੋਈ ਕਹਿ ਸਕਦਾ ਵੀ ਫਲਾਨਾ ਬੰਦਾ ਸੁਪਰੀਮੋ, ਉਹ ਮਾਰਿਆ ਕੱਢ ਕੇ ਅਗਲੇ ਨੇ, ਸਮਝੇ ਕਿ ਨਹੀਂ। ਆਹ ਸ੍ਰੀਲੰਕਾ 'ਚ ਕੀ ਹੋਇਆ, ਕਿੱਥੇ ਗਿਆ ਪ੍ਰੈਜ਼ੀਡੈਂਟ। ਇਹ ਹਾਲਾਤ ਪੈਦਾ ਹੋ ਰਹੇ ਆ, ਸਮਝੇ ਕਿ ਨਹੀਂ, ਪੰਜਾਬ ਦੇ ਵਿੱਚ। ਕਿ ਮੈਂ ਇਹਨੂੰ ਸਮਝਾਉਣਾ ਚਾਹੁੰਦਾ ਤੁਹਾਡੇ ਰਾਹੀਂ, ਇਹ ਜਿਹੜਾ ਹੈਗਾ ਭਗਵੰਤ ਮਾਨ, ਮੈਂ ਸਿੰਘ ਨਹੀਂ ਇਹਨੂੰ ਕਹਿੰਦਾ, ਕਿ ਸਿੰਘ ਆਪ ਹੀ ਨਹੀਂ ਲਿਖਦਾ, ਕਿ ਪੰਜਾਬ ਦੇ ਵਿੱਚ ਉਹ ਹਾਲਾਤ ਪੈਦਾ ਹੋ ਰਹੇ ਆ, ਤੈਨੂੰ ਅਗਲੇ ਨੇ ਫੜ ਕੇ ਕੁਰਸੀ ਤੋਂ ਉਤਾਰ ਦੇਣਾ, ਔਰ ਤੈਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ, ਤੂੰ ਪੰਜਾਬ 'ਚ ਰਹਿਣ ਜੋਗਾ ਨਹੀਂ ਰਹਿਣਾ, ਸਮਝੇ ਕਿ ਨਹੀਂ। ਤੋ ਇਸ ਕਰਕੇ ਪੰਜਾਬ ਦੀ ਗੱਲ ਕਰ। ਇਹਨਾਂ ਲੋਕਾਂ ਨੇ ਤੇਰੇ ਨਾਲ ਨਹੀਂ ਰਹਿਣਾ, ਜਿਹੜੇ ਤੂੰ ਜਿਨ੍ਹਾਂ ਨੂੰ ਹੁਣ ਤੂੰ ਜਿਨ੍ਹਾਂ ਦੇ ਮੂੰਹ 'ਚ ਲੱਡੂ ਪਾ ਰਿਹਾ, ਕਿ ਰਾਘਵ ਚੱਡਾ, ਕੇਜਰੀਵਾਲ, ਸਿਸੋਦੀਆ, ਹੋਰ ਇਹੋ ਜਿਹੇ ਜਿਹੜੇ ਲੱਲੇ ਭਲਪੇ ਜੇ ਹੈਗੇ, ਇਹਨਾਂ ਦਾ ਪੰਜਾਬ ਦੇ ਨਾਲ ਕੀ ਤਾਲੁਕ ਹੈ? ਡਾਕਟਰ ਸਾਹਿਬ, ਤੁਸੀਂ ਇਤਿਹਾਸ ਦੇ ਪ੍ਰੋਫੈਸਰ ਰਹੇ ਹੋ, ਬੱਚਿਆਂ ਨੂੰ ਪੜ੍ਹਾਉਂਦੇ ਰਹੇ ਹੋ। ਸੰਤ ਭਿੰਡਰਾਂ ਵਾਲਿਆਂ ਦੀ ਗੱਲ ਕੀਤੀ ਜਾਂਦੀ ਹੈ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਗੱਲ ਕੀਤੀ ਜਾਂਦੀ ਹੈ। ਤਾਂ ਉਹਨੂੰ ਲੈ ਕੇ ਮੌਜੂਦਾ ਸਮੇਂ ਦੇ ਵਿੱਚ ਜਿਹੜੀਆਂ PRTC ਬੱਸਾਂ ਨੇ, ਉਹਨਾਂ ਤੋਂ ਉਹਨਾਂ ਦੀਆਂ ਤਸਵੀਰਾਂ ਲਾਉਣ ਨੂੰ ਲੈ ਕੇ ਇੱਕ ਵਾਰ ਫਰਮਾਨ ਹੋਇਆ ਸੀ, ਕਿ ਨਹੀਂ ਲਾਈਆਂ ਜਾਣਗੀਆਂ, ਪਰ ਫਿਰ ਅੱਜ ਦੇ ਦਰਮਿਆਨ ਜਿਹੜਾ ਲਾਉਣ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ। ਅਸਲ ਦੇ ਵਿੱਚ ਤਕਲੀਫ ਕਿਹੜੀ ਗੱਲ ਤੋਂ ਹੈ? ਜੇ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਕਰਦੇ ਹਾਂ, ਸਵਾਮੀ ਸੁਬਰਾਮਨੀਅਮ ਕਹਿੰਦੇ ਨੇ ਕਿ ਉਹਨਾਂ ਦੇ ਉੱਪਰ ਕੋਈ FIR ਦਰਜ ਨਹੀਂ, ਜਦੋਂ ਕ੍ਰਿਮੀਨਲ ਨਹੀਂ, ਤੇ ਫਿਰ ਇਸ ਤਰੀਕੇ ਦੇ ਨਾਲ ਉਹਨਾਂ ਪ੍ਰਤੀ ਕੁੜੱਤਣ ਕਿਉਂ ਹੈ? ਮੈਂ ਤੁਹਾਨੂੰ ਦੱਸ ਦਿੰਦਾ, ਸੰਤ ਜਰਨੈਲ ਸਿੰਘ ਦੀ ਮੈਂ ਸਾਰਾ ਐਨਾਲਾਈਜ਼ ਕੀਤਾ ਹੋਇਆ ਕਿਤਾਬਾਂ ਦੇ ਵਿੱਚ। ਉਹਦੀ ਇੱਕ ਬਹੁਤ ਬੜੀ ਕੰਟਰੀਬਿਊਸ਼ਨ ਹੈ। ਕੀ ਕੰਟਰੀਬਿਊਸ਼ਨ ਹੈ? ਕਿ ਜਿਹੜੇ ਮੈਂ ਬਹੁਤ ਵੱਡੇ ਲੀਡਰ ਮੇਰੇ ਕੋਲ ਆਉਂਦੇ ਰਹੇ ਆ, ਟੌੜਾ ਸਾਹਿਬ ਆਉਂਦੇ ਰਹੇ ਆ, ਬਾਦਲ ਵੀ ਮੇਰੇ ਘਰੇ ਬਹੁਤ ਵਾਰੀ ਆਉਂਦਾ ਰਿਹਾ, ਉਹ ਇਹ ਗੱਲ ਕਹਿਣ ਤੋਂ ਗੁਰੇਜ਼ ਕਰਦੇ ਸੀ ਵੀ ਅਸੀਂ ਸਿੱਖ ਵੱਖਰੀ ਕੌਮ ਹੈ। ਇਹ ਡਰਦੇ ਸੀ, ਕਿਸੇ ਇੱਕ ਸਧਾਰਨ ਬਾਣੀਏ ਤੋਂ ਵੀ ਡਰਦੇ ਸੀ। ਉਹ ਸੰਤ ਜਰਨੈਲ ਸਿੰਘ ਨੇ ਖੁੱਲ੍ਹ ਕੇ ਗੱਲ ਕਹਿ ਦਿੱਤੀ ਕਿ ਮੈਂ ਸਿੱਖ ਹਾਂ, ਮੈਂ ਹਿੰਦੂ ਨਹੀਂ ਹਾਂ। ਇਹ ਗੱਲ ਬਹੁਤ ਵੱਡੀ ਸੀ। ਇਹ ਗੱਲ ਦਾ ਖਮਿਆਜ਼ਾ ਉਸ ਨੇ ਸੰਤ ਨੇ ਭੁਗਤਿਆ, ਇਹ ਗੱਲ ਦਾ ਖਮਿਆਜ਼ਾ ਹਵਾਰਾ ਭੁਗਤ ਰਿਹਾ, ਇਹ ਗੱਲ ਦਾ ਖਮਿਆਜ਼ਾ ਸਾਡੇ ਜਿਹੜੇ ਬੰਦੀ ਸਿੱਖ ਆ ਭੁਗਤ ਰਹੇ, ਸਮਝੇ ਕਿ ਨਹੀਂ। ਇਹ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ ਕਿ ਸਿੱਖ ਵੱਖਰੇ ਆ, ਨਾ ਹਿੰਦੂ ਆ ਨਾ ਮੁਸਲਮਾਨ ਆ, ਸਾਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖੀ ਵੀ ਗੱਲ ਹੈ, ਇਹ ਹਰ ਪੱਖ ਤੋਂ ਲਿਖੀ ਵੀ ਗੱਲ ਹੈ। ਪਰ ਸਿੱਖ ਇੰਨਾ ਕਮਜ਼ੋਰ ਹੋ ਚੁੱਕਿਆ, 100 ਸਿੱਖ ਬੈਠਾ ਹੋਵੇ, ਇੱਕ ਹਿੰਦੂ ਆ ਜੇ, ਸਾਰੇ ਸਿੱਖ ਸੁਸਰੀ ਵਾਂਗੂ ਸੋ ਜਾਂਦੇ ਆ। ਕੋਈ ਸਿੱਖ ਦੀ ਹਿੰਮਤ ਨਹੀਂ ਹੁੰਦੀ ਇਹ ਗੱਲ ਕਹਿਣ ਦੀ ਵੀ ਅਸੀਂ ਵੱਖਰੀ ਕੌਮ ਆ, ਅਸੀਂ ਵੱਖਰਾ ਧਰਮ ਆ, ਸਮਝੇ ਕਿ ਨਹੀਂ। ਤੋ ਇਹ ਕਮਜ਼ੋਰੀ ਆ ਸਾਡੀ,
ਅਸੀਂ ਬੁਜ਼ਦਿਲ ਹੋ ਚੁੱਕੇ ਹਾਂ। ਸਾਡੀ ਐਵੇਂ ਅਸੀਂ ਕਹਿੰਦੇ ਹਾਂ ਸ਼ੇਰਾਂ ਦੀ ਕੌਮ ਤੇ ਫਲਾਨਿਆਂ ਦੀ ਕੌਮ, ਸਮਝੇ ਕਿ ਨਹੀਂ? ਤੋ ਨਾ ਤਾਂ ਅਸੀਂ ਇਹ ਗੱਲ ਲਿਖਦੇ ਹਾਂ। ਖੁਸ਼ਵੰਤ ਸਿੰਘ ਦੀਆਂ ਸਾਰੀਆਂ ਰਾਈਟਿੰਗ ਪੜ੍ਹ ਲਓ, ਉਹ ਕਹਿੰਦਾ ਵੀ ਸਿੱਖੀਜ਼ਮ ਇਜ਼ ਅ ਪਾਰਟ ਆਫ ਹਿੰਦੂਇਜ਼ਮ, ਸਨਾਤਨ ਹਿੰਦੂਇਜ਼ਮ ਹੈਗਾ। ਸਮਝ ਗਏ ਨਹੀਂ ਮੇਰੀ ਗੱਲ? ਤੋ ਹਿੰਮਤ ਚਾਹੀਦੀ ਹੈ ਗੱਲ ਕਹਿਣ ਦੀ, ਸਮਝੇ? ਮੈਂ ਸਾਰੀਆਂ ਕਿਤਾਬਾਂ 'ਚ ਇਹ ਗੱਲ ਲਿਖੀ ਹੈ ਵੀ ਅਸੀਂ ਵੱਖਰੇ ਹਾਂ, ਹਰ ਪਹਿਲੂ ਤੋਂ ਵੱਖਰੇ ਹਾਂ, ਸਮਾਜਿਕ ਤੌਰ 'ਤੇ, ਧਾਰਮਿਕ ਤੌਰ 'ਤੇ, ਸਪਿਰਿਚੁਅਲ ਲੈਵਲ ਦੇ ਉੱਤੇ, ਰਿਲੀਜੀਅਸ ਲੈਵਲ ਦੇ ਉੱਤੇ। ਸਾਡਾ ਕੋਈ ਉਹਨਾਂ ਨਾਲ ਉਹੋ ਜਿਹਾ ਰਿਸ਼ਤਾ ਹੋ ਸਕਦਾ ਜਿਸ ਤਰ੍ਹਾਂ ਦਾ ਸਾਡਾ ਮੁਸਲਮਾਨਾਂ ਨਾਲ, ਈਸਾਈਆਂ ਨਾਲ, ਜਿਊਜ਼ ਦੇ ਨਾਲ ਹੈਗਾ। ਸਮਝੇ ਕਿ ਨਹੀਂ? ਇਹ ਗੱਲ ਕਹਿਣ ਦੀ ਹਿੰਮਤ ਚਾਹੀਦੀ। ਫਿਰ ਤੁਹਾਨੂੰ ਗੁਰੂ ਬਲ ਦੇਵੇਗਾ, ਗੁਰੂ ਤੁਹਾਡੇ ਨਾਲ ਸਹਾਈ ਹੋਏਗਾ, ਗੁਰੂ ਤੁਹਾਡੀ ਪਿੱਠ ਦੇ ਉੱਤੇ ਹੋਏਗਾ ਜੀ। ਜੇ ਤੁਹਾਡੇ 'ਚ ਉਈਓ ਤੁਸੀਂ ਮਿਲ ਕਰਦੇ ਹੋ ਜੀ, ਨਹੀਂ ਸਿੰਕਰਟਿਜ਼ਮ ਹੁੰਦਾ, ਦੋਨਾਂ ਧਰਮਾਂ ਦਾ ਮਿਲਾਵਟ 'ਚੋਂ ਜੰਮਿਆ ਹੋਇਆ ਧਰਮ, ਤਾਂ ਇਹ ਗੱਲਾਂ ਨਹੀਂ ਹੁੰਦੀਆਂ। ਸਮਝੇ ਕਿ ਬੇਅਦਬੀ ਕਾਂਡ ਦੀ ਲੈ ਕੇ ਜਾਂ ਗੋਲੀ ਕਾਂਡ ਦੀ ਲੈ ਕੇ ਗੱਲ ਚੱਲਦੀ ਹੈ, ਤਾਂ ਉਸ ਵੇਲੇ ਤੋਂ ਜਦੋਂ ਬੇਅਦਬੀ ਹੁੰਦੀ ਹੈ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗਲੇ ਦੀ ਹੱਡੀ ਜਿਹੜਾ ਬਣਿਆ ਰਿਹਾ ਹੈ, ਬੇਅਦਬੀਆਂ ਦਾ ਮੁੱਖ ਮਸਲਾ ਬਣਿਆ ਰਿਹਾ ਹੈ। ਤਾਂ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਦਾਅਵਾ ਕਰਦੀ ਕਿ ਅਸੀਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਤਾ, ਉਹਨਾਂ ਨੂੰ 3-3 ਸਾਲ ਦੀਆਂ ਸਜ਼ਾਵਾਂ ਦਵਾਤੀਆਂ। ਉਹ ਕਿੱਥੇ ਲੱਗਦਾ ਸਫਲ ਹੋਈ ਹੈ? ਅਗਲੇ ਦਿਨ ਉਹਨਾਂ ਦੀ ਜ਼ਮਾਨਤ ਹੋ ਗਈ, ਨੈਕਸਟ ਡੇ ਦੇ ਗੋਟ ਬੇਲ, ਅਗਲੇ ਦਿਨ ਜ਼ਮਾਨਤ ਹੋ ਗਈ ਉਹਨਾਂ ਦੀ। ਤਾਂ ਤੁਹਾਡੇ ਕਿਹੋ ਜਿਹੇ ਵਕੀਲ ਆ, ਤੁਹਾਡੀ ਕਿਹੋ ਜਿਹੀ ਮਤਲਬ ਸਾਰਾ ਸਿਸਟਮ ਆ, ਕਿਹਨੂੰ ਤੁਸੀਂ ਭੁਲੇਖਾ ਪਾ ਰਹੇ? ਆਪਣੇ ਆਪ ਨੂੰ ਭੁਲੇਖਾ ਪਾ ਰਹੇ ਹੋ। ਜਿਹੜਾ ਬਾਰ-ਬਾਰ ਸਮਾਂ ਲਿਆ ਜਾਂਦਾ ਕਿ 15 ਦਿਨ ਦਾ ਸਮਾਂ ਦਿਓ, 2 ਮਹੀਨੇ ਦਾ ਸਮਾਂ ਦਿਓ, ਕੁਛ ਨਹੀਂ ਹੋਣਾ। ਇਸ ਬੰਦਾ ਤਾਂ ਜਿਹੜਾ ਹੀ ਇਜ਼ ਨਾਟ ਏ ਪ੍ਰੋ ਸਿੱਖ, ਹੀ ਇਜ਼ ਨਾਟ ਏ ਸਿੱਖ, ਸਿੱਖ ਹੀ ਨਹੀਂ ਹੈ ਵਿਚਾਰਾ। ਸਿੱਖ ਤੋਂ ਡਰਦਾ, ਸਿੱਖ ਕਹਿਣ ਤੋਂ ਡਰਦਾ ਆਪਣੇ ਆਪ। ਪੈਰਾਂ 'ਚ ਤਾਂ ਤੂੰ ਉਹਦੇ ਗਿਰਿਆ। ਸਿੱਖ ਨੂੰ ਤਾਂ ਗੁਰੂ ਨੇ ਕਿਹਾ ਫਤਿਹ ਦੀ, ਤੁਸੀਂ ਫਤਿਹ ਬੁਲਾਓ। ਸਿੱਖ ਨੇ ਥੋੜ੍ਹਾ ਕਿਹਾ ਵੀ ਗੁਰੂ ਦੇ ਚਰਨਾਂ 'ਚ ਗਿਰ ਸਕਦੇ ਹੋ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਗਿਰ ਸਕਦੇ ਹੋ। ਕਿਸੇ ਹੋਰ ਹਿਊਮਨ ਬੀਇੰਗ ਦੇ ਚਰਨਾਂ 'ਚ ਸਿੱਖ ਨਹੀਂ ਗਿਰੇਗਾ, ਸਿੱਖ ਨਹੀਂ ਗਿਰੇਗਾ। ਗੁਰੂ ਹਰਰਾਏ ਸਾਹਿਬ ਨੇ ਆਪਣੇ ਮੁੰਡੇ ਨੂੰ ਪੰਥ 'ਚੋਂ ਛੇਕਤਾ, ਉਹਦੀਆਂ ਆਉਣ ਵਾਲੀਆਂ ਜਿਨਸਾਂ ਨੂੰ ਛੇਕਤਾ ਵੀ ਤੂੰ ਜਾ ਕੇ ਉੱਥੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਾ ਕੇ ਕੰਪਰੋਮਾਈਜ਼ ਕਰਿਆ ਹੈ। ਇੱਕ ਸ਼ਬਦ ਬਦਲਣ ਪਿੱਛੇ, ਇੱਕ ਸ਼ਬਦ ਬਦਲਣ ਪਿੱਛੇ ਗੁਰੂ ਨੇ ਅਣਖ ਨਾਲ ਦਿੱਤੀ ਸਭ ਤੋਂ ਵੱਡੀ। ਮੈਨੂੰ ਤਾਂ ਸਵਾਦ ਇਸ ਗੱਲ ਦਾ ਆਉਂਦਾ, ਮੈਂ ਹੁਣ ਇੱਕ ਕਿਤਾਬ ਪੜ੍ਹ ਰਿਹਾ, ਮੇਰੇ ਦੋਸਤ ਨੇ ਮੈਨੂੰ ਕਿਤਾਬ ਭੇਜੀ ਸੀ, ਉਹਦੇ ਵਿੱਚ ਕਮਾਲ ਦੀ ਗੱਲ ਹੈ ਕਿ ਗੁਰੂ ਨਾਨਕ ਵੇਲੇ ਵੀ ਜਿਹੜੇ ਮਤਲਬ ਉੱਥੇ ਮੁਸਲਮਾਨ ਰਾਈਟਰ ਆ, ਪਰਸ਼ੀਅਨ ਰਾਈਟਰ ਆ, ਉਹ ਇਹੀ ਲਿਖ ਰਹੇ ਆ ਵੀ ਇਹ ਤਾਂ ਕਿਸੇ ਅੱਗੇ ਸਿਰੇ ਨਹੀਂ ਝੁਕਾਉਂਦੇ। ਗੁਰੂ ਹਰਗੋਬਿੰਦ ਮਹਾਰਾਜ ਕੈਦੀ ਵੀ ਰਹੇ ਆ, ਉਹਨਾਂ ਨੇ ਸਿਰ ਝੁਕਾਇਆ ਜਹਾਂਗੀਰ ਦੇ ਅੱਗੇ? ਕਦੇ ਵੀ ਨਹੀਂ। ਸਮਝਿਆ ਕਿ ਨਹੀਂ? ਉਹ ਆਪਣੀ ਅਣਖ ਨਾਲ ਜਿਉਇਆ, ਅਣਖ ਹੀ ਦਿੱਤੀ ਆ, ਅਣਖ ਹੀ ਸਾਡੀ ਸਭ ਤੋਂ ਵੱਡੀ ਜਾਇਦਾਦ ਆ। ਅਣਖ ਨਾ ਗਵਾਓ, ਅਣਖ ਦੇ ਉੱਤੇ ਜਿਉ, ਗੁਰੂ ਤੁਹਾਨੂੰ ਬਲ ਬਖਸ਼ੇਗਾ, ਗੁਰੂ ਤੁਹਾਨੂੰ ਸਭ ਕੁਝ ਦੇਗਾ। ਹੈਵ ਫੇਥ ਇਨ ਦ ਗੁਰੂ। ਪਿਛਲੇ ਦਿਨੀ ਵਾਤਾਵਰਨ ਪ੍ਰੇਮੀ ਜਿਹੜਾ ਸੀ ਭਗਵੰਤ ਮਾਨ ਨੂੰ ਮਿਲ ਕੇ ਆਏ, ਤਾਂ ਭਗਵੰਤ ਮਾਨ ਨੂੰ ਸਮਝਾ ਕੇ ਆਏ ਨੇ ਕਿ ਦਿੱਲੀ ਦੇ ਚੁੰਗਲ ਦੇ ਵਿੱਚੋਂ ਨਿਕਲ ਜਾਓ, ਪੰਜਾਬ ਦੇ ਪੁੱਤ ਬਣ ਕੇ ਪੰਜਾਬ ਦੇ ਲੋਕਾਂ ਦੇ ਨਾਲ ਮਿਲ ਕੇ ਚੱਲੋ। ਕੀ ਲੱਗਦਾ ਭਗਵੰਤ ਮਾਨ ਇਸ ਗੱਲ ਨੂੰ ਸਮਝਦੇ ਨੇ? ਕੀ ਲੱਗਦਾ ਕਿ ਭਗਵੰਤ ਮਾਨ ਇਸ ਤਰੀਕੇ ਦਾ ਵਤੀਰਾ ਬਣਾ ਸਕਦੇ? ਭਗਵੰਤ ਮਾਨ ਨੂੰ ਕਲਟ ਨੇ ਮੈਸਮਰਾਈਜ਼ ਕਰ ਲਿਆ, ਕਿਉਂਕਿ ਤੁਸੀਂ ਇਹ ਨਾ ਜਿਹੜੇ ਲੋਕ ਮਿਲ ਕੇ ਆਏ ਉਹਨਾਂ ਨੂੰ ਇਹ ਸਮਝਾਓ ਵੀ ਤੁਸੀਂ ਕਿਸੇ ਚੰਗੇ ਸਾਈਕੈਟਰਿਸਟ ਦੇ ਕੋਲ ਜਾਓ, ਉਹਨਾਂ ਨੂੰ ਪੁੱਛੋ ਵੀ ਕਿਸ ਤਰੀਕੇ ਦੇ ਨਾਲ ਲੋਕ। ਹੁਣ ਮੈਂ ਇਹੋ ਜਿਹੇ ਦੇਖੇ ਆ ਜਿਹੜੇ ਆਪਣਾ ਮਾਂ ਪਿਓ, ਵਾਈਫ, ਬੱਚਿਆਂ ਨੂੰ ਛੱਡ ਕੇ ਸਾਧਾਂ ਦੇ ਮਗਰ ਨਹੀਂ ਲੱਗ ਜਾਂਦੇ। ਲੋਕ ਲੱਗ ਜਾਂਦੇ ਆ ਕਿ ਨਹੀਂ? ਆਪਣੀ ਜਾਇਦਾਦ ਦੇ ਦਿੰਦੇ ਆ, ਸਾਰੀ ਆਪਣੀ ਜੁਐਲਰੀ ਦੇ ਦਿੰਦੇ। ਮੈਨੂੰ ਇੱਕ ਬੰਦਾ ਮਿਲਿਆ ਇੱਥੇ, ਮੇਰਾ ਹੀ ਵਾਕਫਕਾਰ ਆ, ਉਹ ਕਹਿੰਦਾ ਜੀ ਮੇਰੀ ਕੁੜੀ ਨੇ ਫਲਾਣੇ ਸਾਧਾਂ ਦੇ ਮਗਰ ਲੱਗ ਗਈ, ਉਹਨੇ ਸਾਰੀ ਆਪਣੀ ਜੁਐਲਰੀ ਦੇ ਦਿੱਤੀ। ਉਹ ਸਾਧ ਹੁੰਦਾ ਨਹੀਂ, ਇਸ ਤਰ੍ਹਾਂ ਹੀ ਹੁੰਦਾ। ਹੋਰ ਸਾਧਾਂ ਦੇ ਕਿਹੜਾ ਹਾਲ ਚੱਲਦੇ ਆ? ਸਮਝੇ ਕਿ ਜਿਹੜੇ ਡੇਰੇ ਵਾਲੇ ਆ ਉਹ ਇਸ ਚੀਜ਼ ਦੇ ਮਾਹਰ ਹੁੰਦੇ ਆ ਜੀ। ਸਮਝੇ ਕਿ ਕਲਟ ਕ੍ਰੀਏਟ ਕਰ ਲੈਂਦੇ, ਔਰ ਉਹ ਕਲਟ ਕ੍ਰੀਏਟ ਕਰਕੇ ਫਿਰ ਉਹ ਸਰਵਾਈਵ ਕਰਦੇ। ਜਿਸ ਤਰ੍ਹਾਂ ਕੇਜਰੀਵਾਲ ਆ, ਕੇਜਰੀਵਾਲ ਲਈ ਲੋਕ ਜਾਨ ਦੇਣ ਨੂੰ ਤਿਆਰ ਆ, ਭਗਵੰਤ ਮਾਨ ਹੀ ਜਾਨ ਦੇਣ ਨੂੰ ਤਿਆਰ ਆ। ਲਿਟ ਜਾਂਦਾ, ਉਹ ਕਹਿੰਦਾ ਮੇਰਾ ਬਾਪ ਆ ਇਹ। ਜਦੋਂ ਵਿਆਹ ਹੁੰਦਾ ਮੇਰੇ ਬਾਪ ਦੀਆਂ ਰਸਮਾਂ ਕੇਜਰੀਵਾਲ ਕਰੂਗਾ। ਵਾਟ ਏ ਨੌਨਸੈਂਸ। ਉਹ ਜੇ ਤੂੰ ਬਾਪ ਤੇਰਾ ਮਰ ਗਿਆ, ਤੂੰ ਬਾਪ ਤਾਂ ਗੁਰੂ ਨੂੰ ਕਹਿ, ਗੁਰੂ ਮੇਰਾ ਬਾਪ ਆ, ਗੁਰੂ ਮੇਰੇ ਉੱਤੇ ਖੜਾ, ਗੁਰੂ ਮੇਰੇ ਨਾਲ ਸਹਾਈ ਹੋਊਗਾ। ਤੂੰ ਤਾਂ ਇਹਨੂੰ ਬਾਣੀ ਇਹਨੂੰ ਬਣਾ ਲਿਆ ਆਪਣਾ ਬਾਪ, ਤਾਂ ਤੇਰਾ ਹੋਣਾ ਕੀ ਹੈ? ਸਮਝ ਗਏ?
ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦੇ ਨਾਲ ਗੱਲਬਾਤ ਕੀਤੀ ਹੈ, ਕਿਉਂਕਿ ਇੱਕ ਲੋਕਤੰਤਰ ਦਾ ਥੰਮ ਹੋਣ ਦੇ ਨਾਂ 'ਤੇ, ਪੱਤਰਕਾਰ ਹੋਣ ਦੇ ਨਾਂ 'ਤੇ ਫਰਜ਼ ਬਣਦਾ ਹੈ ਕਿ ਸਰਕਾਰ ਦੇ ਸਮੇਂ ਕਾਲ ਦੇ ਦਰਮਿਆਨ ਜਿਸ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਹੋਣ, ਜੋ ਲੋਕ ਹਿੱਤ ਪ੍ਰਤੀ ਨੇ, ਤਾਂ ਉਹਨਾਂ ਦੀ ਕਿਤੇ ਨਾ ਕਿਤੇ ਜਿਹੜਾ ਸਮਰਥਨ ਕੀਤਾ ਜਾਣਾ ਚਾਹੀਦਾ। ਪਰ ਜੇ ਉਹ ਲੋਕਾਂ ਦੇ ਨਾਲ ਬੇਵਫਾਈ ਕੀਤੀ ਜਾ ਰਹੀ ਹੋਵੇ ਤਾਂ ਉਸ ਫੈਸਲਿਆਂ ਦੀ ਆਲੋਚਨਾ ਕਰਨਾ ਵੀ ਬਣਦਾ ਹੈ। ਤਾਂ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਨਾਲ, ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ तमाम ਮਸਲਿਆਂ ਨੂੰ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।